ਉਮਰ ਵੀ ਭਾਈ ਰੈਸਲਿੰਗ ਤੇ ਚਲਾ ਗਿਆ, ਪ੍ਰਤਿਸ਼ਠਾ ਨੇ 2 ਮੁੱਕੇ ਮਾਰੇ ਤੇ ਉਹਨੂੰ ਉੱਥੇ ਕਹਿੰਦੇ ਵਾਕਈ ਸੀਰੀਅਸ ਨਹੀਂ ਭਾਈ ਦੋ 3 ਮੁੱਕੇ ਇਹਨੇ ਮਾਰਤੇ ਦੂਸਰੇ ਰੈਸਲਰ ਨੂੰ ਤੇ ਇਹਨਾਂ ਉੱਥੇ ਜਲਾਲ ਚ ਆ ਕੇ ਕਹਿੰਦਾ ਸੋਟੀ ਫਾੜ ਨਹੀਂ ਦੇਖ ਤਾਂ ਸਹੀ, ਇਹਦੇ ਅੱਬੇ ਨੂੰ ਫਾਲਜ ਹੋ ਗਿਆ, ਉਹਨੂੰ ਕਹਿੰਦਾ ਐਵੇਂ ਐਟਮਾਂ ਨਾ ਕਰ। ਕਾਲੂ ਵੀ ਤੰਦੂਰ ਦਾ ਕੰਮ ਕਰਦਾ ਸੀ, ਘਰ ਗਿਆ ਤੇ ਇਹਦਾ ਅੱਬੂ ਕਹਿੰਦਾ ਯਾਰ ਮੇਰੇ ਲੱਕ 'ਚ ਬੜੀ ਦਰਦ ਹੁੰਦੀ, ਉਹਨੂੰ ਲੰਮੇ ਪਾ ਕਰ ਰਿਹਾ। अस्सलाम वालेकुम नाज़रीन, मैं फरीद साबरी एंड यू वाचिंग सज्जाद जानी ऑफिशियल। नाज़रीन, सबसे पहली बात, सब तो वड्डी गल है कि लाफ्टर इज द बेस्ट मेडिसिन। दुनिया कहती है कि हसना जिहड़ा वा सेहत लई किड्डा जरूरी, किड्डा अहम हुंदा। प्रोग्राम मैं लैके आउण दा मकसद है कि तुहाडे चेहरिਆਂ ਦੇ ਉੱਤੇ ਹਾਸੇ ਖੇਡੀਆਂ ਤੇ ਇੰਜ ਖਿਲਦੇ ਹੋਏ ਚਿਹਰੇ ਨਜ਼ਰ ਆਉਣ। ਪਿਛਲੇ ਪ੍ਰੋਗਰਾਮ ਦਾ ਬਹੁਤ ਅੱਛਾ ਫੀਡਬੈਕ ਆਇਆ, ਬਹੁਤ ਅੱਛਾ ਤੁਸੀਂ ਉਹਨੂੰ ਵਾਚ ਕੀਤਾ ਸਾਰਿਆਂ ਨੇ। ਅੱਛਾ, ਸਮ ਟਾਈਮ ਹੁੰਦਾ ਇਸ ਤਰ੍ਹਾਂ ਵਾ ਕਿ ਅਸੀਂ ਸਾਰਾ ਸ਼ੋਅ ਕਰ ਰਹੇ ਹੁੰਦੇ ਆ ਤੇ ਸ਼ੋਅ ਦੇ ਦੌਰਾਨ ਕਿਸੇ ਟਾਈਮ ਇੰਜ ਬਲਾਸਟ ਹੋ ਜਾਂਦੇ, ਬੂਸਟ ਹੋ ਜਾਂਦੇ, ਤੇ ਸਮ ਟਾਈਮ ਇਦਾਂ ਹੁੰਦਾ ਵਾ ਕਿ ਥੋੜੀ ਜੀ ਕੋਈ ਫਿੱਕੀ ਮਿੱਠੀ ਗੱਲ ਚੱਲ ਰਹੀ ਹੁੰਦੀ, ਲੇਕਿਨ ਤੁਸੀਂ ਸਾਰਾ ਸ਼ੋਅ ਵੇਖਿਆ ਕਰੋ ਤਾਂ ਕਿ ਤੁਹਾਨੂੰ ਪੂਰੇ ਸ਼ੋਅ ਦੇ ਵਿੱਚ ਜਿੰਨੀਆਂ ਗੱਲਾਂ ਨੇ ਸਾਰੀਆਂ ਦਾ ਮਜ਼ਾ ਆਵੇ। ਕੋਈ ਇੱਕ ਗੱਲ ਵੀ ਵੱਜ ਸਕਦੀ ਹੈ ਫਰੀਦ ਸਾਹਿਬ, ਕਿਤੇ ਲੱਕ 'ਚ ਨਹੀਂ मतलब कि अंधे को अंधेरे में बहुत दूर की सूझी। ਹਾਂ ਕਿ ਗੱਲ ਇੱਕ ਹੀ ਬੜੀ ਹੁੰਦੀ, ਕਿਸੇ ਨੂੰ ਸਮਝ ਆ ਜਾਵੇ ਤੇ। ਉਹ ਯਾਰ ਇੰਟਰੋ ਤੇ ਕਰਾ, ਕੀ ਹੋ ਗਿਆ ਤੈਨੂੰ? ਇੰਟਰੋ ਨਹੀਂ ਕਰਾਉਣਾ? ਉਹ ਕਰਾ ਲੈਂਦੇ ਮਰੇ, ਬੜਾ ਤਰ ਦਾ ਬਾਇਰ ਲਾ ਕੇ ਬਣਾਇਆ ਹੁੰਦਾ, ਕਰਾ ਲੈਂਦੇ। ਅੱਛਾ, ਇਹਦੇ ਜ਼ੇਨ ਚ ਇਸ ਸ਼ੋਅ ਦਾ ਵੀ ਨਾ ਫਿਲਮਾਂ ਤਰ੍ਹਾਂ ਆਵੇ ਸਟਾਰਟ, ਪੱਟੀਆਂ ਚੱਲਣ ਅੱਛੇ ਤਰੀਕੇ ਨਾਲ। ਇੰਟਰੋ 'ਚ ਕੀ ਮਤਲਬ? ਤੂੰ ਦੱਸਣਾ ਯਾਰ, ਸਾਰਿਆਂ ਦਾ ਦੱਸ। 에ਅਰਪੋਰਟ ਲੰਘਣ ਲੱਗਾ, 2 ਮਿੰਟ ਠਹਿਰ ਜਾ, ਤੇਰਾ ਦੱਸਣ ਲੱਗੇ। ਇਹ ਮੇਰੇ ਨਾਲ ਜੀ ਉਮਰ ਸਾਹਿਬ, ਬਹੁਤ ਦੇਰ ਬਾਅਦ। ਇਹੀ ਗੱਲ ਝੂਠ ਆ ਫਰੀਦ, ਉਹ ਮੇਰੇ ਨਾਲ ਆ ਐਵੇਂ। ਨਹੀਂ, ਅਸਲ ਦੇ ਵਿੱਚ ਇਹ ਫੈਮਿਲੀ ਸ਼ੋਅ ਵਾ ਤੇ ਤੂੰ ਇਦਾਂ ਦਾ ਮੂੰਹ ਲੈ ਕੇ ਬਹਿ ਗਿਆ, ਅੱਛੀ ਗੱਲ ਨਹੀਂ ਹੈਗੀ ਵੈਸੇ। ਭੈਣ ਤੁਸੀਂ ਵੀ ਤੇ ਬੈਠੇ ਹੀ ਹੋ, ਨਜ਼ਰ ਆਉਣ ਹੀ ਦੇ। ਉਹ ਮੇਰਾ ਤੇ ਉਹਨਾਂ ਨੇ ਮਜਬੂਰਨ ਸਾਰੇ ਬੰਦੇ ਵੇਖਾਂ ਕਿਦਾਂ ਉਹ ਸਲਮਾਨ ਹੱਥ ਵਾਲੇ ਆਏ ਵਾਲੇ ਜਿਹੜੇ ਭੇਜਦਾ ਵਾ। ਉਹ ਮਾਫੀ ਦੇ ਦੇ, ਸਲਮਾਨ ਦੀ ਗੱਲ ਕਰ ਰਹੀ ਆ, ਵੇਖ ਲੈ। ਅੱਛਾ, ਉਹ ਗੱਲ ਉਮਰ ਸਾਹਿਬ ਇਹਨੂੰ ਕਹੀਂ ਇੱਕ ਵਾਰੀ ਜਰਾ ਹੱਸ ਕੇ ਦਿਖਾਇਆ ਸੀ ਜਰਾ। ਨਹੀਂ ਹੱਸ ਕੇ ਕੀ ਗੱਲ ਮਸਲਾ? ਓ ਹੋ ਜਿਵੇਂ ਭੇਡੂ ਨੇ ਭੰਗ ਨਹੀਂ ਪੀਤੀ ਹੁੰਦੀ। ਯਾਰ ਬੇਟੇ ਦੇਖੀ ਜਰਾ ਜਰੂਰ ਇਹਨੂੰ ਕਰਕੇ ਹੱਸੀ ਜਰਾ, ਹੱਸੀ ਜਰਾ। ਇਹਨੂੰ ਕਦੋਂ ਕਰਾਉਂਦੇ ਯਾਰੋ, ਮੇਰਾ ਕਹਿਣ ਦੇ, ਉਹਨੂੰ ਕਹਿਣ ਦੇ ਜਰਾ। ਚੱਲ बहुत देर बाद उमर भाई और उसके साथ मिठापुरिया। ਯਾਰ ਇਹਦੇ ਨਾਲ ਦੀ ਵੀ ਕਲੈਪ ਆਹੀ ਸੀਗੀ, ਆਹੀ ਦੀ ਬਸ। ਠੀਕ ਆ दानिश भाई, अब्बास कालू और इस महफिल दी जान, इस महफिल दी शान, इस महफिल दा रंग, इस महफिल दा रूप खराब करने वाले इमली साहब। ਵਾਹ ਵਾਹ ਵਾਹ। अच्छा जी नाज़रीन, एक होर गल बड़ी अहम जरूरी मिठा जी, ਕਰੋ ਕਰੋ, ਇਹ ਮੌਕਾ ਮਿਲਿਆ। मैं गल की कि द लाफ्टर इज बेस्ट मेडिसिन। ਕੀ ਕਿਹਾ? ਤਲਾਕ ਯਾਫਤਾ ਕੀ? The laughter is best medicine ਕਹਿ ਰਹੇ। ਅਸੀਂ ਜਿਨ੍ਹਾਂ ਦੇ ਵਿੱਚ ਫੈਸਲ ਰਾਮੇ ਸਾਹਿਬ ਹਸਪੀਟਲਾਈਜ਼ ਸਨ ਨਾ, ਉਸ ਦੌਰਾਨ ਅਸੀਂ ਫੈਸਲ ਸਾਹਿਬ ਦੇ ਐਕਟ ਵੇਖਣ ਦੇ। ਫੈਸਲ ਸਾਹਿਬ ਕਦੀ ਕੋਈ ਹਰਕਤਾਂ ਕਰਦੇ, ਕਦੀ ਕੋਈ, ਤੇ ਨਾਲ ਦੇ ਬੈੱਡਾਂ ਵਾਲੇ ਕੀ ਇੰਜੋਏ ਕਰ ਰਹੇ। ਤੇ ਡਾਕਟਰ, ਉਹਨਾਂ ਦਾ ਨਾਮ ਸੀ ਡਾਕਟਰ ਵਸੀਮ ਸਾਹਿਬ, ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ, ਕਹਿੰਦੇ ਯਾਰ ਫਰੀਦ ਸਾਹਿਬ, ਜੇ ਤੁਸੀਂ ਇੱਕ ਕੰਮ ਕਰੋ, ਸਜਾਦ ਸਾਹਿਬ ਦੇ ਅੱਗੇ ਸਾਡੀ ਰਿਕੁਐਸਟ ਹੈ ਕਿ ਇੱਕ ਐਸਾ ਪਲਾਨ ਕਰੋ ਕਿ ਜਿਹੜੇ ਸਾਡੇ ਜਿੰਨੇ ਵਾਰਡ ਦੇ ਵਿੱਚ ਲੋਕ ਹੁੰਦੇ ਨੇ, ਇਹ ਲੋਕ ਬੜੀ ਦੇਰ ਤੋਂ ਮਤਲਬ ਮਰੀਜ਼ ਹੁੰਦੇ ਨੇ, ਕਈਆਂ ਦੀਆਂ ਬਾਹਾਂ ਫ੍ਰੈਕਚਰ, ਕਈਆਂ ਦੀਆਂ ਲੱਤਾਂ, ਤੇ ਉਹ ਜਿੰਨੇ ਵੀ ਮਤਲਬ ਉਹ ਕਿਹੜਾ ਸੀ, ਉਹ ਕੀ ਕਹਿੰਦੇ ਨੂੰ, ਆਰਥੋਪੈਡਿਕ ਵਾਰਡ ਜਿਹੜਾ, ਉਹਦੇ ਵਿੱਚ ਕਹਿੰਦੇ ਜਿੰਨੇ ਮਰੀਜ਼ ਨੇ ਸਾਰਿਆਂ ਲਈ ਨਾ ਇੱਕ ਸੈਗਮੈਂਟ ਰੱਖਿਆ ਜਾਏ ਵੀਕਲੀ, ਕਿ ਉਹਨਾਂ ਨੂੰ ਨਾ ਹਸਾਇਆ ਜਾਏ। ਉਹਨਾਂ ਦੀ ਅੱਧੀ ਤਕਲੀਫ ਉਹਨਾਂ ਕੇ ਇਹਦੇ ਨਾਲ ਚਲੇ ਜਾਣੀ ਆ। ਇਹ ਬੜੀ ਵੱਡੀ ਗੱਲ ਹੈ ਯਾਰ, ਬੜਾ ਵੱਡਾ ਕੰਮ ਹੋਣਾ। ਹਾਂਜੀ, ਬੜਾ ਵੱਡਾ ਕੰਮ ਇਹ ਕਰਨਾ ਚਾਹੀਦਾ ਵਾ। ਤੇ ਲਿਹਾਜ਼ਾ ਇਹ ਕਿ ਹੱਸਣਾ ਇਹ ਬਹੁਤ ਜ਼ਰੂਰੀ ਹੈ ਸਰ। ਇਹ ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੀ ਹੁੰਦਾ ਵਾ ਕਿ ਤੁਹਾਡੇ ਚਿਹਰਿਆਂ ਤੇ ਸਮਾਈਲ, ਮੁਸਕਰਾਹਟ, ਤੇ ਉਸ ਤੋਂ ਬਾਅਦ ਖਿਲਦੇ ਹੋਏ ਚਿਹਰੇ, ਹਾਸੇ। ਉਹ ਮੈਂ ਗਿਆ ਸੀ ਕਿ ਹਸਪਤਾਲ ਚ ਮਰੀਜ਼ਾਂ ਨੂੰ ਹਸਾਉਣ, ਮਰੀਜ਼ ਦਾ ਜ਼ਖਮ ਦੇਖ ਕੇ ਡਿੱਗ ਗਿਆ। ਪਾੜੀ ਏਡਾ ਪਿਆ ਸੀ। ਅੱਛਾ, ਹਸਪਤਾਲ ਦੇ ਵਿੱਚ ਖਲੋਤੇ ਪੱਟੀ ਨਹੀਂ ਕਰਾਉਂਦੇ, ਇਹਨੂੰ ਜੁੱਤੀ ਸੰਘਾਉਣ ਦੇ। ਡਾਕਟਰ ਬਣ ਗਿਆ ਉਮਰ, ਡਾਕਟਰ ਬਣ ਗਿਆ, ਤੇ ਉਹ ਜਿਹੜੇ ਸਾਹ ਵਾਲੇ ਮਰੀਜ਼ ਨੂੰ ਨਹੀਂ ਕੋਲਾ ਜਿਹਾ ਪਾਇਆ ਹੁੰਦਾ, ਉਹਦੇ ਚ ਹਲੀਮ ਪਾ ਕੇ ਨਾਨ ਖਾਂਦੇ ਆ ਮਰੀਜ਼ ਦੇ ਸਾਹਮਣੇ, ਉਹ ਵਿਚਾਰਾ ਔਖੇ ਸਾਹ ਲੈ। ਉਹ ਜਿਹੜਾ ਆਕਸੀਜਨ ਲਾਉਣ ਵਾਲਾ ਡਾਕਟਰ ਬਣ ਗਿਆ ਵਾ, ਤੇ ਉਹ ਮਰੀਜ਼ਾਂ ਦੇ ਬੈੱਡ ਦੇ ਥੱਲੇ ਪਿਆ ਨਹੀਂ ਹੁੰਦੇ ਬਾਸਕਟਾਂ, ਉਹਨਾਂ ਮਰੀਜ਼ਾਂ ਨੂੰ ਪੁੱਛਣ ਦਿਆ ਵਾ ਕਿਸ ਹਿਸਾਬ ਨਾਲ ਕੂੜਾ ਦੋਗੇ ਤੂੰ? ਯਾਰ ਫਰੀਦ, ਯਾਰ ਤੂੰ ਉਹਨੂੰ ਮੈਡੀਸਨ ਦੇ। ਇਹਦਾ ਮੁੰਡਾ ਨਾ ਲੜ ਪਿਆ ਤੇ ਉਹ ਜ਼ਿੱਦ ਕਰੀ ਜਾਵੇ, ਇੱਕ ਬੰਦੇ ਤੋਂ ਖੁਰਾਕ ਵਾਲੀ ਨਾਲ ਹੀ ਲੱਗੀ, ਉਹ ਲਾ ਕੇ ਉਹਨੂੰ ਕੁੱਟਣ ਲੱਗ ਉਹਦੇ ਨਾਲੋਂ ਕਾਲੂ ਡਾਕਟਰ ਬਣ ਗਏ। ਹੈ
ਕਾਲੂ ਡਾਕਟਰ ਬਣ ਗਿਆ। ਇੱਕ ਬੱਚਾ ਬੜਾ ਸੀਰੀਅਸ ਲੈ ਕੇ ਆਏ ਉਹਦੇ ਘਰ ਦੇ ਤੇ ਉਹਨੂੰ ਕਹੀ ਜਾਂਦੇ ਇਹਨੂੰ ਦਮ ਕਰਾ ਲਓ। ਫਰੀਦ ਦਾ ਪਹਿਲੇ ਬਦਮਾਸ਼ ਸੀਗਾ, ਇਹਨੂੰ ਨਾ ਪਿਸਤੌਲ ਐਦਾਂ ਕਰਕੇ ਕਰਨ ਦੀ ਆਦਤ ਸੀਗੀ। ਡਾਕਟਰ ਬਣ ਗਿਆ ਤੇ ਆਪਰੇਸ਼ਨ ਕਰਦਾ ਨਾ ਉਹੀ ਕੈਚ ਮੂੰਹ ਚ ਲੈ ਲਿਆ ਖੂਨ ਵਾਲੀ ਕੈਚ ਮੂੰਹ ਚ। ਕਬੂਤਰ ਬਾਜ਼ ਹੁੰਦਾ ਸੀ ਭਾਈ, ਡਾਕਟਰ ਬਣ ਗਿਆ। ਇੱਕ ਬੰਦੇ ਦੀ ਨਬਜ਼ ਫੜੀ ਤੇ ਉੱਤੇ ਵੇਖੀ ਆ, 2 ਬਹਿ ਗਏ। ਯਾਰ ਡਾਕਟਰ ਬਣ ਗਿਆ, ਇੱਕ ਮਰੀਜ਼ ਦਾ ਆਪਰੇਸ਼ਨ ਕਰਕੇ ਟਾਂਕੇ ਟੂਕੇ ਲਾ ਕੇ ਆਪਣੇ ਕਲੀਨਿਕ 'ਚ ਬੈਠਾ ਤੇ ਯਕਦਮ ਯਾਦ ਆ ਉਹ ਕਹਿੰਦਾ ਮਰੀਜ਼ ਨੂੰ ਬੁਲਾਓ, ਆਪਰੇਸ਼ਨ ਦੁਬਾਰਾ ਖੋਲਣਾ। ਉਹ ਕਹਿੰਦੇ ਕੀ ਹੋਇਆ? ਕਹਿੰਦਾ ਮੇਰਾ ਵਿੱਚ ਫਰੋਜ਼ਾ ਡਿੱਗ ਗਿਆ। ਡਾਕਟਰ ਬਣ ਗਿਆ, ਮੈਂ ਵੀ ਡਾਕਟਰ ਬਣਾ ਲਾ। ਡਾਕਟਰ ਬਣ ਗਿਆ, ਇੱਕ ਬੰਦੇ ਨੂੰ ਨਜ਼ਲਾ ਹੋ ਗਿਆ ਤੇ ਉਹਦੇ ਘਰਦਿਆਂ ਨੂੰ ਬਾਹਰ ਆ ਕੇ ਕਹਿੰਦੇ ਸੌਰੀ। ਡਾਕਟਰ ਬਣ ਗਿਆ ਤੇ ਕਹਿੰਦਾ 2 ਫੁੱਲਾਂ ਦੇ ਹਾਰ ਲੈ ਆਓ। ਕਹਿੰਦੇ ਡਾਕਟਰ ਸਾਹਿਬ ਮਰੀਜ਼ ਨੂੰ ਕੁਝ ਕਰਤਾ ਲਵੋ। ਕਹਿੰਦਾ ਨਹੀਂ ਨਹੀਂ, ਇਹਦਾ ਆਪਰੇਸ਼ਨ ਕਰਨਾ ਜੇ ਕਾਮਯਾਬ ਹੋ ਗਿਆ ਤੇ ਮੈਨੂੰ ਪਾ ਦਿਓ, ਨਕਾਮ ਹੋ ਗਿਆ ਤੈਨੂੰ ਪਾ ਦਿਓ। ਯਾਰ ਇਹ ਵੀ ਡਾਕਟਰ ਬਣ ਗਿਆ, ਇੱਕ ਮਰੀਜ਼ ਦੀ ਇੰਨੀ ਤਬੀਅਤ ਖਰਾਬ, ਆਪਰੇਸ਼ਨ ਤੋਂ ਪਹਿਲਾਂ ਉਹਨੂੰ ਬੇਹੋਸ਼ ਨੂੰ ਉਠਾ ਕੇ ਕਹਿ ਡਿਆ ਮੇਰੇ ਪੀਰਾਂ ਦੇ ਗੱਲੇ 'ਚ ਪੈਸੇ ਪਾ। ਡਾਕਟਰ ਬਣ ਗਿਆ ਭਾਈ, ਇੱਕ ਮਰੀਜ਼ ਆਣ ਕਹਿੰਦਾ ਮੈਨੂੰ ਚੈੱਕ ਕਰੋ ਤੇ ਉਹਦੀਆਂ ਜੇਬੀਆਂ ਚੈੱਕ ਕਰਨ ਦਿਆ। ਡਾਕਟਰ ਬਣ ਗਿਆ, ਇੱਕ ਮਰੀਜ਼ ਆਇਆ ਤੇ ਉਹਦੀ ਮਰਜ਼ੀ ਨਹੀਂ ਸਮਝ ਆਉਂਦੀ ਤਾਂ ਉਹਨੂੰ ਕਹੀ ਜਾਣ ਡਿਆ ਮਸਰ ਸਰਾਣੇ ਰੱਖ ਕੇ ਸੌਂ। ਮਜ਼ਰ ਸਰਾਣੇ ਰੱਖ। ਯਾਰ ਡਾਕਟਰ ਬਣ ਗਿਆ, ਆ ਮਜ਼ਰ ਸਰਾਣੇ ਰੋਕ ਦੇ ਬਿਟਾ ਇਹਦੀ ਲੌਜੀਕ ਕਰਨਾ। ਅੱਛਾ ਅੱਛਾ। ਡਾਕਟਰ ਬਣ ਗਿਆ, ਇੱਕ ਮਰੀਜ਼ ਆਇਆ ਕਹਿੰਦਾ ਮੈਨੂੰ ਚੈੱਕ ਕਰੋ। ਕਹਿੰਦਾ ਕਿਹੜਾ ਗਾਣਾ ਲਾਵਾਂ? ਯਾਰ ਉਹ ਕਿਹੜਾ ਡਾਕਟਰ ਬਣ ਗਿਆ, ਇੱਕ ਮਰੀਜ਼ ਨੂੰ ਐਕਸਰੇ ਵਾਲੀ ਮਸ਼ੀਨ ਤੇ ਭਾ ਕੇ ਤੇ ਥੱਲੇ ਉਹਦੇ ਹੱਥ ਕੱਢ ਕੇ ਆਇਆ। ਯਾਰ ਇਹ ਵੀ ਡਾਕਟਰ ਬਣ ਗਿਆ, ਸਵੇਰੇ ਸਵੇਰੇ ਆ ਕੇ ਜਿਹੜੀ ਐਕਸਰੇ ਮਸ਼ੀਨ ਹੁੰਦੀ ਉਹ 'ਚ ਆਪਣੀ ਰੋਟੀ ਰੱਖਣ ਡਿਆ। ਐਕਸਰੇ ਮੈਂ ਸ਼ਾਮ ਨੂੰ ਖਾਊਂਗਾ। ਅੱਛਾ। ਡਾਕਟਰ ਬਣ ਗਏ ਭਾਈ, ਇੱਕ ਬੰਦਾ ਕਹਿੰਦਾ ਮੇਰੀ ਲੱਤ ਦਾ ਵਾਲ ਟੁੱਟਿਆ ਗਿਆ ਤੇ ਉਹਨੂੰ ਕਹਿੰਦਾ ਵੱਢਣੀ ਪੈਣੀ ਹੈ। ਡਾਕਟਰ ਬਣ ਗਿਆ। ਯਾਰ ਇਹ ਦੋਵੇਂ ਡਾਕਟਰ ਬਣ ਗਏ ਨਾ। ਇੱਕ ਜਣੇ ਨੇ ਕਿਤੇ ਆਪਰੇਟ ਕਰ ਦੇਣਾ ਮੇਦੇ ਦਾ ਤੇ ਵਿੱਚ ਗਲਵਜ਼ ਰਹਿ ਗਏ ਤੇ ਇਹਨੇ ਸੀ ਦਿੱਤਾ ਤੇ ਉਹਨੂੰ ਕਹਿੰਦਾ ਯਾਰ ਉਹ ਆਪਰੇਟ ਕਰਕੇ ਤੇ ਉਹ ਦੁਬਾਰਾ ਕੱਢ। ਕਹਿੰਦਾ ਨਹੀਂ ਨਹੀਂ ਅੱਲਾ 60 ਰੁਪਏ ਹੋਰ ਲੈ ਆਇਆ। ਯਾਰ ਉਹ ਦੋਵੇਂ ਡਾਕਟਰ ਬਣ ਗਏ ਤੇ ਕਲੀਨਿਕ ਦਾ ਨਾਮ ਰੱਖਿਆ ਜੌਲੀ ਖੌਲੀ ਕਲੀਨਿਕ। ਡਾਕਟਰ ਬਣ ਗਿਆ ਵਾ, ਸਿਟੀ ਸਕੈਨ ਵਾਲੀ ਮਸ਼ੀਨ ਤੇ ਪਾਵਾ ਲਮਕਾਇਆ ਔਰ ਉਹਨੇ ਡਾਕਟਰ ਬਣ ਗਿਆ, ਨਵਾਂ ਸਟੇਚਰ ਲੈ ਕੇ ਆ ਜਿੱਦਾਂ ਰੇੜੀ ਦੇ ਥੱਲੇ ਬੋਰਾ ਨਹੀਂ ਲਮਕਾਇਆ ਹੁੰਦਾ, ਏਦਾਂ ਉਹਦੇ ਥੱਲੇ ਲਮਕਾਇਆ। ਸਟ੍ਰੇਂਜਰ ਦੇ ਉਹਦੇ ਸਾਜ਼ ਸੂਈ ਰੱਖੀ ਦਾ। ਬਾਲਾ ਸਾਹਿਬ ਦੇ ਨਾਮ ਤੋਂ ਟਰਸਟ ਹਸਪਤਾਲ ਬਣਾਤਾ ਕਿੰਨੇ ਇਮਲੀ ਨੇ ਤੇ ਇਫਤਤਾਹ ਤੇ ਰਿਮਲ ਖਾਜਾ ਸਰਾਬ ਲਾਇਆ। ਮਰੀਜ਼ ਸੀਗਾ ਬੈੱਡ ਤੇ ਪਿਆ ਵਾ ਤੇ ਅਚਾਨਕ ਇਹਦੀ ਫੂਫੋ ਮਿਲਣ ਲੱਗੀ, ਨਾਲ ਉਹਦਾ ਨੰਨਾ ਮੁੰਨਾ ਬੱਚਾ ਸੀਗਾ ਤੇ ਬੈੱਡ ਦੇ ਨਾਲ ਹੀ ਝਲੂੰਗੀ ਪਾਤੀ ਆ। ਚਲ ਹਸਪਤਾਲ ਇੱਕ ਆਪਰੇਸ਼ਨ ਕਰਕੇ ਭਾਈ ਬਾਹਰ ਆਣ ਕੇ ਉਹਨਾਂ ਨੂੰ ਕਹਿੰਦਾ ਯੈਸ। ਉਹਨਾਂ ਨੇ ਭਾਈ ਜੱਫੀ ਪਾਈ, ਕਹਿੰਦੇ ਨਹੀਂ ਪਹਿਲੇ ਮਰੀਜ਼ ਨੂੰ ਦੇਖਣ ਦੇ ਨਹੀਂ ਸਹੀ ਹੋਇਆ। ਯਾਰ ECG ਮਸ਼ੀਨ ਰੱਖੀ ਨਾ ਤੇ ਉਹ ਖਰਾਬ ਹੋ ਗਈ ਤੇ ਹੱਥ ਨਾਲ ਲੈਂਜਾਂ 'ਚ ਲੀਕਾਂ ਪਾਉਣ। ਰਿਪੋਰਟਾਂ ਆਪਣੇ ਹੱਥ ਨਾਲ ਲਿਖ ਕੇ ਬਾਅਦ ਚ ਜੋੜ ਕਰ ਕਰਕੇ ਪੜਨ ਦੇ। ਯਾਰ ਡਾਕਟਰ ਬਣ ਗਿਆ, ਸਟੈਥੋਸਕੋਪ ਨਹੀਂ ਹੁੰਦਾ ਉਹ ਵੇਖ ਵੇਖ ਰੋਂਡਿਆ। ਜੋ ਮੈਂ ਦੇਖਿਆ ਉਹ 'ਚ ਮਸੂਕ ਦੀ ਫੋਟੋ ਲਾਈ। ਯਾਰ ਡਾਕਟਰ ਬਣ ਗਿਆ, ਜਿੰਨਾ ਬਲੱਡ ਨਹੀਂ ਚੱਕ ਕੇ ਹਵਾ ਭਰੀ ਦੀ ਉਹਨਾਂ ਬਾਹਰ ਮੋਟਰਸਾਈਕਲ 'ਚ ਹਵਾ ਭਰ ਰਿਹਾ। ਸਿਟੀ ਸਕੈਨ ਵਾਲੀ ਮਸ਼ੀਨ ਨਹੀਂ ਉੱਤੇ ਹਾਂਡੀ ਰੱਖੀ ਇਹਨੇ। ਡਾਕਟਰ ਬਣ ਗਿਆ, ਇੱਕ ਮਰੀਜ਼ ਦਾ ਐਡਾ ਪਾੜਾ ਪਾਇਆ ਆਪਰੇਸ਼ਨ ਕਰਿਆ, ਨਾਲ ਚੀਕਮ ਤੇ ਪਕਾਨੇ ਫਲਾਉਣ ਡਿਆ। ਯਾਰ ਉਹਨੂੰ ਤਾਂ ਕਲੋਜ਼ ਡਾਕਟਰ ਕਰ। ਬਣ ਗਿਆ ਤੇ ਇੰਨਾ ਸੀਰੀਅਸ ਰਹਿੰਦਾ ਜਿੰਨਾ ਬੁਖਾਰ ਨਹੀਂ ਚੈੱਕ ਕਰੀਦਾ ਤੇ ਉਹ ਘਰ ਦੇ ਵਿੱਚ ਵੀ ਰੱਖਿਆ ਤੇ ਹਾਂਡੀ ਦੇ ਵਿੱਚ ਪਾ ਕੇ ਨਮਕ ਘੱਟ ਆ। ਆਪਰੇਸ਼ਨ ਕਰਨ ਦੇ ਤੇ ਬਾਹਰ ਸਾਰਿਆਂ ਨੂੰ ਕਹਿ ਰਿਹਾ, ਕਹਿੰਦਾ ਅੰਦਰ ਕੋਈ ਨਾ ਆਵੇ, ਉਹ ਕੱਟਿਆ ਧਵਾਣਾ ਮੁੰਡਾ ਦੇਣ ਆਏਗਾ ਉਹਨੂੰ ਆਣ ਦੀ। ਡਾਕਟਰ ਬਣ ਗਿਆ, ਰੇਤ ਬਜਰੀ ਲਾਉਣ ਵਾਲੀ ਮਸ਼ੀਨ ਵੀ ਨਾਲ ਖਿਲਾਰੀ ਹੈ, ਠੇਕੇ ਵੀ ਲੈਂਦਾ ਸੀ। ਉਹ ਜਿਹੜੀ ECG ਵਾਲੀ ਮਸ਼ੀਨ ਨਹੀਂ ਹੁੰਦੀ ਉਹ ਮਨੀਟਰ, ਆਹੋ ਉਹਦੇ 'ਚ ਕੇਬਲ ਲਾ ਕੇ ਮੈਚ ਵੇਖਣ। ਡਾਕਟਰ ਬਣ ਗਿਆ ਤੇ ਇੱਕ ਬਹੁਤ ਮਾੜਾ ਮਰੀਜ਼ ਆ ਗਿਆ ਤੇ ਉਹਨੂੰ ਚੈੱਕ ਨਹੀਂ ਕਰਨ ਡਿਆ, ਉਹਦੇ ਲਾਗੇ ਖੜਾ ਕਹਿੰਦਾ ਇਹਨੇ ਨਹੀਂ ਬਚਣਾ। ਯਾਰ ਡਾਕਟਰ ਬਣ ਗਿਆ, ਆਪਣੀ ਡਾਕਟਰੀ ਦੀਆਂ ਨਾ ਕੇਸਟਾਂ ਭਰਾਈਆਂ, ਵੱਡਾ ਆਪਰੇਸ਼ਨ 100 ਰੁਪਏ ਦਾ, ਛੋਟਾ ਆਪਰੇਸ਼ਨ 50 ਰੁਪਏ ਅੱਜ ਹੀ ਮੈਂ ਕੋਈ ਜੂਸਡ ਯਾਰ ਕੇਜ਼ਟ ਕਰਾਈ। ਡਾਕਟਰ ਬਣ ਗਿਆ ਤੇ ਹੱਥ ਤੰਗ ਤੂੰਗੀ ਸੀ, ਨਾ ਕਿਸੇ ਨੇ ਹਸਪਤਾਲ 'ਚ ਨੌਕਰੀ ਤੇ ਰੱਖਿਆ ਤੇ ਬਾਹਰ ਬੋਰੇ ਤੇ ਨਾ ਸੈਪਟਰੋਨ ਦੇ ਸ਼ਰਬਤ 3-4 ਰੱਖ ਕੇ ਤੇ ਲਿਖਿਆ ਸ਼ਿਫਾ ਹਸਪਤਾਲ। ਭਾਈ ਫਰੀ ਉਹ ਸਿਟੀ ਸਕੈਨ ਦੇ ਵਿੱਚ ਮਰੀਜ਼ ਨੂੰ ਨਹੀਂ ਪਾਉਂਦੇ, ਉਹ ਲਿਖ ਕੇ ਲਾਇਆ ਪਹਿਲੀ ਰਵਾਨਗੀ ਮਰੀਜ਼ ਕੀ ਸੁਬਹ 9 ਵਜੇ। ਇੰਨਾ ਕਾਪੀ ਕਰਦਾ ਸੀ, ਇੰਨਾ ਕਾਪੀ ਕਰਦਾ ਸੀ। ਕੈਂਸਰ ਦਾ ਹਸਪਤਾਲ ਬਣਾਇਆ ਤੇ ਉਹਦਾ ਨਾਂ ਰੱਖਤਾ
ਖਾਨਮ ਪੀਨਮ ਹਸਪਤਾਲ। ਖਾਨਮ ਪੀਨਮ ਡਾਕਟਰ ਬਣ ਗਿਆ ਤੇ ਉੱਥੇ ਮਸ਼ਹੂਰੀ ਲਈ ਇੱਕ ਬੰਦਾ ਜੈਨੂਨ ਮਾਰ ਕੇ ਟੰਗਿਆ ਵੀ ਹਸਪਤਾਲ ਆ। ਉਮਰ ਭਾਈ ਡਾਕਟਰ ਬਣ ਗਿਆ, ਉਹ ਜਿੰਨਾ ਝਟਕੇ ਨਹੀਂ ਲਵਾਉਂਦੇ ਇਸਤਰੀਆਂ ਜੀਆਂ, ਉਹ ਗਵਾਚ ਗਈਆਂ ਤੇ 2 ਵੱਟੇ ਗਰਮ ਕਰ ਗਏ। ਯਾਰ ਇਹਨਾਂ ਦੇ ਕਮੀਜ਼ ਨੂੰ ਆਰਾਮ ਆਇਆ ਤੇ ਹਸਪਤਾਲ 'ਚ ਨਾਰ ਕਮਾਚ ਯਾਰ ਐਡਾ ਪਾਗਲ ਆ, ਇਹਨੇ ਹਸਪਤਾਲ ਬਣਾਇਆ ਤੇ ਐਮਰਜੈਂਸੀ ਵਾਰਡ ਤੀਸਰੀ ਮੰਜ਼ਿਲ ਤੇ ਬਣਾਇਆ। ਪਹਿਲਾ ਆਪਰੇਸ਼ਨ ਭਾਈ, ਪਹਿਲਾ ਆਪਰੇਸ਼ਨ ਮਰੀਜ਼ ਮਾਰ ਕੇ ਤੇ ਉਹ ਜਿਹੜੇ ਵਾਸ਼ਰੂਮ ਦੇ ਪੈਪ ਉਹਨਾਂ ਦੀ ਥੱਲੋਂ ਉਤਰਨ ਦਿਆ। ਪਹਿਲਾਂ ਗੁੰਡਾ ਸੀ, ਉਧਰ ਲੁੱਕ ਕੇ ਆ ਰਿਹਾ। ਪਹਿਲਾਂ ਗੁੰਡਾ ਸੀ ਤੇ ਡਾਕਟਰ ਬਣ ਗਿਆ। ਇੱਕ ਭਾਈ ਆਪਰੇਸ਼ਨ ਕੀਤਾ ਤੇ ਇੰਜ ਦਰਵਾਜ਼ਾ ਖੋਲ ਕੇ ਹਜ਼ਾਰ ਜ਼ਬਾਨ ਨਾਲ ਸਾਫ਼ ਕਰਦਾ। यार मरीज सीगा, डॉक्टर ने पूछा अब आपकी तबीयत कैसी है, कहना अल्लाह तक बड़ा करम है। वो कहना दियो फीस, कहना फिर दर्द शुरू हो गई। ਯਾਰ ਡਾਕਟਰ ਯਾਰ ਦਿਲ ਵਾਲੇ ਵਾਰਡ 'ਚ ਆਪਣੇ ਭਰਾ ਨੂੰ ਉੱਚੀ ਉੱਚੀ ਵੱਲ ਓਏ ਉਹ ਦਿਲ ਵਾਲਾ ਵਾਰਡ। ਸਾਰੇ ਮਰੀਜ਼ ਦੀ ਉਹ ਲੱਕ ਤੋਂ ਲਾ ਕੇ ਕਹਿੰਦਾ ਕੰਨ 'ਚ ਮੇਰੀ ਗੱਲ ਸੁਣ। ਅੱਛਾ ਕਾਲੂ ਦਾ ਵੀ ਪਹਿਲੇ ਤੰਦੂਰ ਸੀ, ਪਹਿਲੇ ਤੰਦੂਰ ਸੀ ਤੇ ਡਾਕਟਰ ਬਣ ਗਿਆ। ਇੱਕ ਮਰੀਜ਼ ਦੇ ਗੋਲੀ ਵੱਜੀ, ਉਹ ਆਇਆ ਤੇ ਤੰਦੂਰ ਵਾਲੀਆਂ ਸੀਖਾਂ ਨਾਲ ਗੋਲੀ ਕੱਢ ਰਿਹਾ। ਆਪਰੇਸ਼ਨ ਕਰਕੇ ਟਾਂਕੇ ਨਹੀਂ ਲਾਏ ਉੱਥੇ ਯਾਰ ਤੰਦੂਰ ਵਾਲਾ। ਯਾਰ ਇੱਕ ਸਾਲ ਮਰੀਜ਼ ਆਇਆ ਤੇ ਉਹਨੂੰ ਨਾ ਸਾਈ ਵਾਲਾ ਜਿਹੜਾ ਕੱਚਾ ਉਹ ਪਾ ਕੇ ਲੰਮੇ ਪਾਇਆ। ਸਾਹ ਦਾ ਯਾਰ ਕਬੱਡੀ 'ਚ ਸਾਹ ਨਹੀਂ ਪਾਉਂਦੇ। डॉक्टर बन गया कितने अल्लाह लो ऑपरेशन सही हुआ, ऑपरेशन सही होंगे सारी नारा लवाता। ਸਾਹ ਦਾ ਮਰੀਜ਼ ਆਇਆ, ਸਾਹ ਦਾ ਮਰੀਜ਼ ਆਇਆ ਤੇ ਇੱਕ ਸਿਗਰਟ ਆਪ ਲਾ ਲਈ, ਇੱਕ ਉਹਨੂੰ ਲਾ ਕੇ ਦੇ। ਆਪਰੇਸ਼ਨ ਕੀਤਾ ਤੇ ਬੰਦਾ ਮਰ ਗਿਆ, ਪਹਿਲਾ ਆਪਰੇਸ਼ਨ ਕੀਤਾ ਤੇ ਹਸਪਤਾਲ ਦੀ ਬੈਕ ਸਾਈਡ ਤੋਂ ਨਿਕਲ ਕੇ ਸਿੱਧਾ ਥਾਣੇ ਚਲਾ ਗਿਆ। ਡਾਕਟਰ ਬਣ ਗਿਆ। ਇੱਕ ਮਿੰਟ ਆਪਣੇ ਆਪ ਦੀ ਗ੍ਰਿਫਤਾਰੀ ਦੇਤੀ, ਇਹਦਾ ਮੈਂ ਜਵਾਬ ਆਪਣੇ ਆਪ ਦੀ ਗ੍ਰਿਫਤਾਰੀ ਦੇਤੀ। ਹੁਣ ਮੈਨੂੰ ਕਹਿਣਾ ਪੈਣਾ ਵੇਲਾ, ਫਿਰ ਤੁਹਾਨੂੰ ਮੈਂ ਯਾਰ। ਤੁਹਾਨੂੰ ਨਹੀਂ ਪਤਾ, ਚੁੱਪ ਰਹਿ ਲਓ ਥੋੜੀ। ਕੋਈ ਫਿਰ ਕਹਿੰਦਾ ਵੀ ਮੈਨੂੰ ਇਹ ਵੀ ਡਾਕਟਰ ਬਣ ਗਿਆ, ਇੰਬਲੀ ਵੀ ਡਾਕਟਰ ਬਣ ਗਿਆ। ਇੱਕ ਮਰੀਜ਼ ਆ ਕਹਿੰਦਾ ਡਾਕਟਰ ਸਾਹਿਬ ਮੇਰੀਆਂ ਲੱਤਾਂ ਦੁਖਾਂ ਦੀਆਂ, ਤੈਨੂੰ ਕਹਿੰਦਾ ਲੰਮੇ ਪੈ ਘੁੱਟ ਦਿੰਨੇ ਆ। ਡਾਕਟਰ ਬਣ ਗਿਆ, ਇੱਕ ਟਾਂਕਾ ਸੀ ਲਾਇਆ ਤੇ ਉੱਥੇ ਯਾਰ ਦਸਾ ਖੈਰ ਹੋ ਗਈ, ਕਾਮਯਾਬ ਹੋ ਆ ਵੀ ਡਾਕਟਰ ਬਣ ਕੇ ਦਿਲ ਦੇ ਜਿਹੜੇ ਪੇਸ਼ੈਂਟ ਸੀ ਨਾ, ਉਹਦਾ ਦਿਲ ਇੰਜ ਬੰਦ ਕਰਕੇ ਤੇ ਉਧਰ ਇਸ਼ਾਰਾ ਕਰਨ ਡਿਆ ਓਕੇ। ਉਹ ਇੱਧਰ ਮਾਰ ਦਿੱਤਾ ਤੂੰ। डॉक्टर बन गया, एडा अताई डॉक्टर सी, एडा अताई डॉक्टर एक बंदे दे ना सीने ते पैर रख के दिल कढण दिया। ਯਾਰ ਡਾਕਟਰ ਬਣ ਐਡਾ ਤਾਈ ਡਾਕਟਰ। ਹਾਂ ਡਾਕਟਰ ਬਣ ਗਿਆ, ਇੱਕ ਮਰੀਜ਼ ਆਇਆ ਉਹਦੀ ਲੱਤ ਇੰਜ ਕਰਕੇ ਨਾਲ ਲਮਕੀ ਹੋਈ ਕੱਟੀ ਹੋਈ ਤੇ ਉਹਦੀ ਲੱਤ ਮੁੱਢ ਤੇ ਰੱਖ ਕੇ ਨਾਲ ਸੈਲਫੀ ਲੈ ਰਿਹਾ। डॉक्टर ਨੂੰ ਜਾ ਕੇ ਨਾ ਡਾਕਟਰ ਸਾਹਿਬ ਇੱਥੇ ਦੰਦਾਂ ਵਾਲਾ ਡਾਕਟਰ ਕਿਤੇ, ਉਹ ਕਹਿੰਦਾ ਮੈਂ ਬਜਰੀ ਫਿੱਟ ਕਰਾਈ ਹੈ। ਆ ਦੰਦ ਹੀ ਆ ਕਿਤੇ। ਡਾਕਟਰ ਬਣ ਗਿਆ ਵਾ। ਇੱਕ ਮਰੀਜ਼ ਆਇਆ ਕਹਿੰਦਾ ਡਾਕਟਰ ਸਾਹਿਬ ਮੈਨੂੰ ਦਵਾਈ ਦਿਓ, ਕਹਿੰਦਾ ਦਵਾਈ ਛੱਡ ਚੁੰਡੀ ਰਖਾ ਲੈ। ਅੱਛਾ ਕਾਲੂ ਕੋਲੋਂ ਕੋਈ ਆਪਰੇਸ਼ਨ ਕਰਾਉਣ ਲੱਗੇ ਨਾ ਤੇ ਉਹ ਪਹਿਲਾਂ ਹੀ ਕਹਿ ਦਿੰਦੇ ਉਹ ਪੋਸਟਮਾਰਟਮ ਵਾਲਿਆਂ ਨੂੰ ਵੀ ਐਕਟਿਵ ਕਰੋ ਯਾਰ। ਡਾਕਟਰ ਬਣ ਗਿਆ, ਤੇ ਕੋਈ ਮਰੀਜ਼ ਆਇਆ ਐਂਡ ਵਾਲੇ ਸਾਵਾਂ ਤੇ ਮਰਨ ਵਾਲਾ, ਤੇ ਉਹਨੂੰ ਮਹਿੰਗਾਈ ਦੇ ਰੋਣੇ ਰੋਣ ਰਿਹਾ ਵੀ ਤੂੰ ਉਹਦਾ ਇਲਾਜ ਕਰ। ਇੱਕ ਬੰਦੇ ਦੇ ਭਾਈ ਇੰਨੇ ਟਾਂਕੇ ਲਾਤੇ, ਉਹ ਭਾਈ ਬਾਅਦ ਚੋਂ ਕਹਿੰਦੇ ਆ ਮੋਚੀ ਦਾ ਮੁੰਡਾ ਤੂੰ। ਯਾਰ ਇੱਕ ਮਰੀਜ਼ ਨੂੰ ਇੰਨੇ ਟਾਂਕੇ ਲਾਤੇ 1.5 ਲੱਖ ਰੁਪਏ ਧਾਗੇ ਦਾ ਹੀ ਬਣ ਗਿਆ। ਇੱਕ ਮਰੀਜ਼ ਨੇ ਭਾਈ ਇੰਨੇ ਟਾਂਕੇ ਲਾਤੇ, ਉਹ ਕਹਿੰਦਾ ਭਾਈ ਸਿੰਗਰੀਆ ਤੂੰ। ਯਾਰ ਇਹਨੂੰ ਅੱਛਾ ਜ਼ਰੂਰਤ ਪੈ ਗਈ, ਇਹਨੇ ਗੁਰਦਾ ਵੇਚਿਆ, ਆਪਰੇਸ਼ਨ ਕਰਵਾਇਆ, ਆਪਰੇਸ਼ਨ ਦਾ ਇੰਨੇ ਪੈਸੇ ਲੱਗ ਗਏ, ਫਿਰ ਦੂਸਰਾ ਗੁਰਦਾ ਵੇਚ ਕੇ ਦੇਣਾ ਪਿਆ। ਕਿਤੇ ਨੋਟਾਂ ਵਾਲੀ ਨਾ ਬਟਨ ਨਹੀਂ ਲੱਭੀ ਇੰਬਲੀ ਨੂੰ ਤੇ ਮਰੀਜ਼ ਦੀ ਨਾਰ ਕੱਢ ਕੇ ਭਾਈ ਨੋਟ ਲਵੇ। ਆ ਦੇਖ ਕੁੱਲੀ 'ਚ ਰਹਿੰਦਾ ਇਹ, ਇੰਨਾ ਗਰੀਬ ਆ ਤੇ ਮੈਨੂੰ ਕਹਿਣ ਦਾ ਕੋਈ ਸੀਲਿੰਗ ਵਾਲਾ ਨਗਰ 'ਚ ਵੀ ਦੱਸੀ। ਨਜ਼ਰ ਤੇ ਔਰ ਨਜ਼ਰ ਓਏ ਫਰੀ ਸਾਹਿਬ ਡਾਕਟਰ ਬਣ ਗਿਆ ਤੇ ਮਰੀਜ਼ ਆਇਆ ਤੇ ਉਹਨੂੰ ਲੰਮੇ ਪਾ ਕੇ ਉਤੋਂ ਕਰਨ ਡਿਆ। ਫਰੀ ਸਾਹਿਬ ਮੈਂ ਇੱਕ ਗੱਲ ਸੋਚੀ। ਡਾਕਟਰ ਬਣ ਗਿਆ ਤੇ ਐਡਾ ਨੈਸ਼ਾ ਮਰੀਜ਼ ਨੂੰ ਦੂਰ ਭਾ ਕੇ ਇੰਜ ਗੋਲੀ, ਕਹਿੰਦਾ ਮੈਂ ਮਾਰਾਂਗਾ ਤੂੰ ਮੂੰਹ ਖੋਲੀ। ਡਾਕਟਰ ਬਣ ਗਿਆ ਇੰਬਲੀ ਵੀ। ਉਹ ਬਾਂਹ ਵਾਲਾ ਇੱਕ ਬੰਦੇ ਨੂੰ ਲਾ ਕੇ ਇੰਨੀ ਦਫਾ ਇਦਾਂ ਕੀਤਾ, ਇੰਨੀ ਦਾ ਅੱਗੋਂ ਮਜ਼ਾ ਆ ਗਿਆ। ਉਹ ਭਾਈ ਉਹ ਫੋਮ ਜਿਹਾ ਪਾਟ ਕੇ ਐਡਾ ਫਿੱਕਾ ਜਿਹਾ ਡਾਕਟਰ ਸੀ, ਐਡਾ ਅਤਾਈ ਡਾਕਟਰ ਸੀ। ਇੱਕ ਮਰੀਜ਼ ਆ, ਮਰੀਜ਼ ਆਖਰੀ ਸਾਹਾਂ ਤੇ ਆ, ਉਹ ਮਰਨ ਵਾਲਾ, ਉਹਨਾਂ ਮਸ਼ੂਕ ਦੇ 200 ਫੁੱਲਣਾ ਛੱਡ ਕੇ ਆ ਭਾਈ ਮਰ ਗਿਆ। ਉਹ ਕਹਿੰਦਾ ਮਰੇ ਮੈਂ ਮਰਨ ਗਿਆ। ਉਹਨੇ ਕਿਹਾ ਮੂੰਹ ਖੋਲ, ਉਹਨੇ ਮੂੰਹ ਖੋਲਿਆ ਤੇ ਵਿੱਚ ਮਾਚੇ ਪਟਾਕਾ ਛੱਡਦਾ। ਪਟਾਕਾ ਸਿੱਟ
ਇਹਦੇ ਚ ਇਹ ਬਦਤਮੀਜ਼ੀ ਕੀਤੀ ਉਹਨੇ, ਤੂੰ ਇਹ ਗੱਲ ਫਖਰ ਨਾਲ ਦੱਸ। ਕਾਲੂ ਵੀ ਭਾਈ ਡਾਕਟਰ ਬਣ ਗਿਆ, ਕੋਈ ਮਰੀਜ਼ ਨਹੀਂ ਆਂਦਾ ਤੇ ਕੁੱਪੀਆਂ ਵੇਚਣੀਆਂ ਸ਼ੁਰੂ ਕਰਤੀ। ਬਲੱਡ ਪ੍ਰੈਸ਼ਰ ਵਾਲੀ ਲਾ ਕੇ ਨਾ ਮਿੱਠਾ ਬੰਦੇ ਨੂੰ ਮਰੀਜ਼ ਤੇ ਐ ਘੁੱਟਦਾ ਘੁੱਟਦਾ ਨੂੰ ਕਹਿੰਦਾ 30 ਕਰਦੇ ਆ। ਘਰੋਂ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਬਾਹਰ ਨਿਕਲਿਆ ਤੇ ਇਹਦੇ ਵਾਲਦ ਸਾਹਿਬ ਕਹਿੰਦੇ ਮੈਰ ਬੇਟਾ ਕਿੱਧਰ ਨੂੰ? ਅੱਬੂ ਜੀ ਉਹ ਸ਼ੇਰਾ ਗੁੱਜਰ ਫਿਲਮ ਲੱਗੀ ਉਹ ਦੇਖਣ ਚੱਲਾ। ਕਹਿੰਦਾ ਬੇਟਾ ਜਿਹੜਾ ਮਹੱਲੇ ਵਾਲਾ ਗੁੱਜਰ ਆ ਤੇ ਦੁੱਧ ਦੇ ਪੈਸੇ ਦੇਣੇ ਉਹਦਾ ਕਰਨਾ। ਮਹੱਲੇ ਵਾਲਾ ਗੁੱਜਰ ਤੇਰਾ ਬੂਹਾ ਪੱਟ ਕੇ ਲੈ ਕੇ ਚੱਲਾ। ਇਹ ਗਿਆ ਰੈਸਲਿੰਗ ਚ, ਅਗਲੇ ਭਲਵਾਨ ਨੇ ਇੱਕੋ ਕਸੋਨ ਮਾਰਿਆ ਤੇ ਬੰਦੇ ਇਕੱਠੇ ਕਰ ਲਏ। ਓਏ ਆਜੋ ਆਇਓ ਕੰਮ ਓਏ ਆਜੋ, ਰੌਲਾ ਬਣ ਗਿਆ। ਉਹ ਕਦਰ ਪਿੰਡੋਂ ਡਾਂਗਾ ਲੈ ਕੇ ਫਿਰ ਰਿੰਗ ਚ ਖੜੋਤੇ। ਯਾਰ ਅੰਡਰਟੇਕਰ ਰੈਸਲਿੰਗ ਉਹਨਾਂ ਦੇ ਰਿੰਗ ਦੇ ਵਿੱਚ ਜਾ ਕੇ ਤੇ ਉੱਥੇ ਪਾਣੀ ਤਰੋਕਣ। ਭਾਈ ਰੈਸਲਿੰਗ ਚ ਚੱਲ ਗਏ ਕਾਲੂ ਤੇ ਇਮਲੀ ਦੋਨੋਂ ਹੀ। ਉਹ ਜਿਹੜੇ ਹੱਥ ਮਿਲਾ ਕੇ ਇਮਲੀ ਨੂੰ ਲੜਾਈ ਚ ਕੁੱਟ ਪੈ ਰਹੀ ਤੇ ਹੱਥ ਮਿਲਾ ਰਿਹਾ, ਕਾਲੂ ਮਿਲਾ ਹੀ ਨਹੀਂ ਰਿਹਾ। ਇਹ ਪੈਂਦੀਆਂ ਵੇਖੋ ਤਾਂ ਇੰਜ ਖਲੋਤਾ। ਉਮਰ ਵੀ ਭਾਈ ਰੈਸਲਿੰਗ ਤੇ ਚਲਾ ਗਿਆ, ਪ੍ਰਤਿਸ਼ਠਾ ਨੇ 2 ਮੁੱਕੇ ਮਾਰੇ ਤੇ ਉਹਨੂੰ ਉੱਥੇ ਕਹਿੰਦੇ ਵਾਕਈ ਸੀਰੀਅਸ ਨਹੀਂ ਭਾਈ ਉਹਨੇ ਮਾਰਤੇ ਦੋ ਉਹਨੂੰ ਕਹਿੰਦੇ ਮੌਕੇ 2-3 ਮੁੱਕੇ ਇਹਨੇ ਮਾਰਤੇ ਦੂਸਰੇ ਰੈਸਲਰ ਨੂੰ ਤੇ ਇਹਨਾਂ ਉੱਥੇ ਜਲਾਲ ਚ ਆ ਕੇ ਕਹਿੰਦਾ ਸੋਟੀ ਫਾੜ ਇੱਥੋਂ। ਮੈਂ ਕਿਹਾ ਤੂੰ ਨਹੀਂ ਲੜਨ ਦਿਆ, ਕਹਿੰਦਾ ਰਸਿਆਂ 'ਚ ਕਰੰਟ ਆ। ਉਹ ਯਾਰ ਉਹ ਵੈਸੇ ਹੀ ਹੁੰਦੇ ਆ ਕਰੰਟ ਵਾਲੇ। ਜਿਹੜਾ ਉੱਤੇ ਯਾਰ ਵੈਸੇ ਹੀ ਵੈਸੇ ਲਾਏ ਹੁੰਦੇ ਉਹ। ਬੈਗ ਨਹੀਂ ਟੰਗਿਆ ਹੁੰਦਾ ਡਾਲਰਾਂ ਵਾਲਾ, ਉਹ ਲਾਣ ਵਾਲੀ ਰੈਸਲਿੰਗ ਚ ਚਲ ਗਿਆ ਤੇ ਭਾਈ ਉਹ ਦੂਜਾ ਪਹਿਲਵਾਨ ਚੰਗਾ ਕੁੱਟਣ ਦਿਆ ਤੇ ਉਹਨੂੰ ਕਹਿੰਦਾ ਵੇਲਾ ਥੋੜੇ ਜਿਹੇ ਪੈਸਿਆਂ ਦੀ ਖਾਤਰ ਤੂੰ ਕੀ ਚਵਲਾ ਮਾਰ। ਯਾਰ ਆਪਣੇ ਅੱਬੂ ਨੇ ਇੰਨਾ ਗੁੱਸੇ 'ਚ ਰਹਿੰਦਾ ਸੀਗਾ, ਆਪਣੇ ਅੱਬੂ ਦੀ ਤਸਵੀਰ ਵਾਲਾ ਕੱਛਾ ਪਾ ਕੇ ਨਾ ਰੈਸਲਿੰਗ ਤੇ ਚਲਾ ਗਿਆ ਤੇ ਪਿੱਛੇ ਪਰ ਮੂੰਹ ਕਰਕੇ ਠੁੱਡੇ ਖਾਂਦੇ। ਯਾਰ ਆ ਜਿਹੜਾ ਪੌੜੀਆਂ ਦੀ ਲੜਾਈ ਨਹੀਂ ਹੁੰਦੀ, ਉਹਨੇ ਇੱਕ ਮੁੱਕਾ ਮਾਰਿਆ ਤੇ ਉਹਨਾਂ ਦੀ ਪੌੜੀ ਚੁੱਕ ਲਿਆ। ਕਾਲੂ ਰੈਸਲਿੰਗ ਚ ਚਲਾ ਗਿਆ, ਉਹ ਰੌਂਡ ਖਤਮ ਹੁੰਦੇ ਉਹ ਘੁੱਟਦੇ ਨਹੀਂ, ਇਹਨੂੰ ਭਾਈ ਉਹ ਘੁੱਟਣ ਦੇ ਉੱਥੇ ਘਟਾਂਦਾ ਹੀ ਸੌ ਗਿਆ। ਉਹ ਮੈਂ ਰੈਸਲਿੰਗ ਚਲਾ ਗਿਆ, ਇਹਨੂੰ 2-3 ਘਸੁੰਨ ਪਏ ਤੇ ਰੈਫਰੀ ਨੂੰ ਕਹਿਣ ਡਿਆ ਅੱਬੂ ਤੁਹਾਨੂੰ ਬਹੁਤ ਯਾਦ ਕਰਦੇ। ਅੱਬੂ ਸਲਾਮ ਦੇਣ। ਉਹ ਕਹਿੰਦਾ ਤੈਨੂੰ ਇੱਥੇ ਪੈਣੀਆਂ ਹੀ ਆ। ਯਾਰ ਆ ਬੜਾ ਸ਼ੋਰ ਸ਼ਰਾਬਾ ਪਿਆ ਮਹੱਲੇ 'ਚ ਵੀ। ਜੋ ਰੈਸਲਿੰਗ ਅੰਡਰਟੇਕਰ ਨਾਲ ਰੈਸਲਿੰਗ ਲੜਨ ਗਿਆ, ਅੰਡਰਟੇਕਰ ਜਦੋਂ ਆਇਆ ਬੱਤੀਆਂ ਬਲਣ ਡਈਆਂ, ਲਾਈਟਾਂ ਹੀ ਲਾਈਟਾਂ ਤੇ ਉਹ ਆ ਗਿਆ। ਜਦੋਂ ਇਹ ਆਇਆ ਤੇ ਘਡੇਰੀਆਂ ਚੂਪਦਾ ਆਉਣ ਡਿਆ। ਇਹ ਵੀ ਰੇਸਲਿੰਗ 'ਚ ਗਿਆ ਵਾ। ਕਿੱਥੇ ਗਿਆ? ਰੈਸਲਿੰਗ 'ਚ ਲੜਨ। ਰੇਸਲਿੰਗ ਯਾਰ ਰੈਸਲਿੰਗ 'ਚ ਉਹ ਰਿੰਗ 'ਚ ਲੜਨ ਗਿਆ ਵਾ ਤੇ ਅੰਡਰਟੇਕਰ ਨੂੰ ਕਹਿੰਦਾ ਮੈਨੂੰ ਮਜਬੂਰੀ ਲੈ ਕੇ ਆਈ, ਮੈਨੂੰ ਸ਼ੌਕ ਨਹੀਂ ਹੈ। ਉਹ ਕਿਹੜੀ ਮਜਬੂਰੀ ਤੈਨੂੰ ਮਰੇ ਲੈ। ਅੱਛਾ ਰੈਸਲਿੰਗ ਅੰਡਰਟੇਕਰ ਨੂੰ ਕਹਿਣ ਡਿਆ ਯਾਰ ਹੁਣ ਗੱਲ ਨਾ ਵਧਾ ਵੀ ਉੱਥੇ ਵਧਣੀ ਆ ਬਗੈਰ ਰੈਸਲਿੰਗ 'ਚ ਉਹ ਜਿਹੜੇ ਕੰਪਿਊਟਰ ਵਾਲੇ ਨਹੀਂ ਬੈਠੇ ਹੁੰਦੇ ਸਾਈਡ ਤੇ, ਉਹਨਾਂ ਨੂੰ ਆਣ ਲੱਗਾ ਕਹਿੰਦਾ ਮੇਰੀ USB ਜਦੋਂ ਗਾਣੇ ਲਾ ਦੀ ਜਦੋਂ ਮੇਰੀ ਲੜਾਈ। ਲੈ ਰੈਸਲਿੰਗ ਲੜਨ ਗਿਆ ਵਾ ਤੇ ਅੰਡਰਟੇਕਰ ਨੂੰ ਨਾ ਕਹਿੰਦਾ ਆ ਜੰਜਵੇ ਦੇ ਮਿਸ ਕਾਲਾਂ ਆਉਂਦੀਆਂ ਯਾਰ। ਉਹ ਜਿਹੜਾ ਰੈਸਲਿੰਗ ਵਾਲਾ ਬੈਲਟ ਹੁੰਦਾ ਉਹ ਭਾਈ ਉੱਥੇ ਲਾਰੀ ਅੱਡੇ ਵਾਸ਼ਰੂਮ ਵਾਲੇ ਨੂੰ ਕਹਿੰਦਾ ਫੜੀ ਤਰ੍ਹਾਂ ਮੈਂ ਹੋ ਗਿਆ। ਭਾਈ ਬਾਹਰ ਆਇਆ ਤੂੰ ਹੈ ਹੀ ਨਹੀਂ। ਯਾਰ ਉਧਰੇ ਦਾ ਦਾਦਾ ਮਾਰ ਗਿਆ, ਉਧਰੇ ਬੈਲਟ ਜਿੱਤ ਆਇਆ। ਤੂੰ ਜਦੋਂ ਕਬਰ 'ਚ ਪਾਉਣ ਲੱਗੇ ਨਾ ਕਹਿੰਦਾ ਸਾਫਾ ਲੈ ਲਓ ਤੇ ਬੈਲਟ ਦੇਤਾ ਇਹ ਵੱਲੋਂ। ਦੱਸ ਆਹੋ ਯਾਰ ਬਟਿਸਟਾ ਇਹਨੂੰ ਕੁੱਟਣ ਡਿਆ ਤੇ ਥੋੜਾ ਸਾਹ ਲਿਆ ਤੇ ਉਹਨੂੰ ਕਹਿੰਦਾ ਭਾਵੇਂ ਤੁਹਾਡੀ ਵੇਸਟ ਕਿੰਨੀ ਵੀ ਤੁਹਾਨੂੰ ਪੈਂਟ ਲਿਆ ਕੇ ਤਾਂ। ਯਾਰ ਇਹਨੇ ਨਾ ਰੈਸਲਿੰਗ 'ਚੋਂ ਬੈਲਟ ਜਿੱਤਿਆ, ਜਿਹੜਾ ਗੋਲ ਜਿਹਾ ਹੁੰਦਾ ਨਾ ਉਹਦੇ ਵਿੱਚ ਪੀਰਾਂ ਦੀ ਫੋਟੋ ਲਾਈ। ਯਾਰ ਬੈਲਟ ਘੱਟ ਗਿਆ ਬਟ ਥੋੜਾ ਡੇਲੀ ਯਾਰ। ਬਟਿਸਟਾ ਨੂੰ ਭਾਈ ਚੰਗਾ ਗੋਲਣ ਦਿਆ, ਚੰਗਾ ਕੁੱਟਣ ਦਿਆ। ਉਹਨੂੰ ਕਹਿੰਦਾ ਛੱਡ ਪਰੇ ਰੇਸਿੰਗ, ਤੈਨੂੰ ਉੱਥੇ ਫੈਸਲਾਬਾਦ ਆ ਕਾਰਨਰ ਦੇ ਪਲਾਟ ਲੈ ਕੇ ਦਿੰਦਾ। ਸਿੰਧਬਾਦ ਵੱਡਾ ਬੇੜਾ ਨਹੀਂ ਲੱਗਾ, ਉੱਥੇ ਝੂੜੇ ਲੈਣ ਗਿਆ, ਨਾਲ ਚੱਪੂ ਵੀ ਚੱਕੀ ਫਿਰੇ। ਓਏ ਉਹ ਕੀ ਕਰਨੇ ਮਰੇ ਤੂੰ, ਰਾਵੀ 'ਚ ਲੱਗਾ ਉਹ। ਰਾਵੀ 'ਚ ਲੱਗਿਆ। ਇਹ ਵੀ ਤੰਦੂਰ ਦਾ ਕੰਮ ਕਰਦਾ ਸੀ ਤੇ ਸੀਖਾਂ ਆਪਣੇ ਕਮਰੇ 'ਚ ਆਇਆ ਕਰਕੇ ਲਾਈਆਂ। ਜਿੱਦਾਂ ਤਲਵਾਰਾਂ ਨਹੀਂ ਲੱਗੀਆਂ ਹੁੰਦੀਆਂ। ਉਹ ਕਿਤੇ ਗੱਦੀ ਨਹੀਂ ਲੱਭੀ ਜਿਹਦੇ ਨਾਲ ਆਂਦੇ ਤੇ ਕੱਛੂ ਗੁੰਮੇ ਤੇ ਲਾ ਕੇ ਪਾਈ ਗਏ। ਤੰਦੂਰ ਦਾ ਕੰਮ ਕਰਦਾ ਸੀ ਤੇ ਜੰਗ 'ਚ ਚਲਾ ਗਿਆ, ਇੱਕ ਹੱਥ 'ਚ ਤਲਵਾਰ ਤੇ ਇੱਕ ਹੱਥ 'ਚ ਗੱਦੀ ਫੜੀ। ਸੀਖ ਭਰੀ ਭਾਈ। ਤੰਦੂਰ ਸਾਲਾ ਸੀਗਾ ਤੇ ਇੱਕ ਸਕੂਲ ਵਾਲਿਆਂ ਨੇ ਮਹਿਮਾਨ ਐਕਸਕਲੂਸਿਵ ਬੁਲਾ ਲਿਆ ਤੇ ਕੋਈ ਗੱਡੀ ਨਹੀਂ ਲਈ, ਟਾਇਰ ਵਾਲੇ ਤੰਦੂਰ ਤੇ ਚਲੇ ਗਏ। ਟਾਇਰਾਂ ਵਾਲਾ ਜਿਹੜਾ ਉਹ ਜਿਹੜੀ ਮੋਬਾਈਲ ਤੰਦੂਰ। ਉਹ ਕਿਤੇ ਭਾਈ ਉਹ ਤੇਲ ਨਹੀਂ ਲੱਭੇ ਉਹ ਜਿਹੜੇ ਨਾਨ ਤੇ ਲਾਉਂਦੇ ਤੇ ਚਣਿਆਂ ਦੀ ਦਾਲ ਹੀ ਲਾਈ ਉੱਤੇ। ਕਾਲੂ ਵੀ ਤੰਦੂਰ ਦਾ ਕੰਮ ਕਰਦਾ ਸੀ, ਘਰ ਗਿਆ ਤੇ ਇਹਦਾ ਅੱਬੂ ਕਹਿੰਦਾ ਯਾਰ ਮੇਰੇ ਲੱਕ 'ਚ ਬੜੀ ਦਰਦ ਹੁੰਦੀ, ਉਹਨੂੰ ਲੰਮੇ ਪਾ ਕਰ ਰਿਹਾ।
ਉਤੋਂ ਮੂੰਹ ਵੇਖ ਕਿੱਦਾਂ ਕਰ ਲੈਂਦਾ, ਏਦਾਂ ਲੱਗਦਾ ਬਤਕ ਨਾਲ ਹੈਂਡਲ ਕੋਲ ਇਦਾਂ ਦੇ ਕਵਾਲ ਦੇ ਪਿੱਛੇ ਬੱਤਖ ਨਾ ਲੱਗ ਇਦਾਂ ਦੇ ਕਵਾਲ ਦੇ ਪਿੱਛੇ ਨਿਆ ਸੋਏ ਨਾ ਕਵਾਲ ਹੈ ਕੂਣੀ ਕਰਾਉਂਦਾ ਯਾਰ ਇਦਾਂ ਪੁਲਿਸ ਵਾਲਾ ਹੁੰਦਾ ਵਾ, ਦੋਵੇਂ ਹੱਥ ਕੜੀਆਂ ਆਪ ਨੂੰ ਲਾਈਏ ਮੁਜਰਮ ਦੌੜ ਗਿਆ ਬਾਅਦ ਚ ਆ ਦੇਖ ਆ ਕਿੱਧਰ ਗਿਆ। ਇਦਾਂ ਦਾ ਕਵਾਲ ਹੁੰਦਾ ਜਿਹੜਾ ਆਪਣਾ ਪਾਣ ਆਪੇ ਥੁੱਕ ਲੈਂਦਾ ਐ ਕਰ ਬਾਅਦ ਚ ਐ ਲੱਗਦਾ ਵੀ ਖੰਜਰ ਵੱਜੇ ਕਿਤੇ ਨਹੀਂ ਗਿਆ ਤੈਨੂੰ ਮੈਂ ਯਾਰ ਏਦਾਂ ਦਾ ਕਵਾਲ ਹੁੰਦਾ, ਪ੍ਰੋਗਰਾਮ ਤੋਂ ਇਕੱਠੇ ਕਰਕੇ ਆਪਣੇ ਨਾਲ ਦੇ ਨੂੰ ਕਹਿੰਦਾ ਜਾਂ ਬਿੱਲ ਤੇ ਤਾਰ ਆਨੇ ਉਹ ਸਾਰੇ ਵੇਖਦੇ ਇਦਾਂ ਦਾ ਕਵਾਲ ਹੁੰਦਾ ਵਾ। 15 ਦਿਨਾਂ ਬਾਅਦ ਜਿਹੜੇ ਪੀਰਾਂ ਨੇ ਮੇਲਾ ਕਰਾਇਆ ਉਹਨਾਂ ਕੋਲ ਚਲਾ ਗਿਆ, ਉਹ ਕਹਿੰਦੇ ਕਿੱਧਰ ਆਇਆ, ਕਹਿੰਦਾ ਇੱਕ ਨੋਟ ਵਿੱਚ ਪਾਟਾ ਆ ਗਿਆ ਸੀ ਯਾਰ ਦੇ ਕਿਹੜਾ ਕੰਮ ਹੋਇਆ ਏਦਾਂ ਦਾ ਕਵਾਲ ਹਾਜ਼ਰ ਨਾਜ਼ਰ ਮੈਂ ਏਦਾਂ ਦਾ ਕਵਾਲ ਹੁੰਦਾ ਵਾ, ਬਹੁਤੇ ਪੈਸਿਆਂ ਦੀ ਖੁਸ਼ੀ 'ਚ ਆਪਣਾ ਇੱਕ ਅੱਧਾ ਬੰਦਾ ਉੱਥੇ ਛੱਡ ਹੁੰਦਾ। ਇਦਾਂ ਤਾਂ ਤਾੜੀ ਵਾਲਾ ਹੁੰਦਾ, ਕਵਾਲ ਨੂੰ ਕਹੂਗਾ ਮੈਂ ਛੁੱਟੀ ਕਰ ਲਾਂ, ਭਰਜਾਈ ਪਿੱਛੇ ਖੜੀ ਤੁਹਾਡੀ ਯਾਰ ਤੂੰ ਕੰਮ ਕਰ। ਏਦਾਂ ਦਾ ਗਵਾਲ ਹੁੰਦਾ ਵਾ, ਕਹਿੰਦਾ ਯਾਰ ਗਰਮੀ ਲੱਗਣ ਦੀ ਪੱਖਾ ਚਲਾ ਲਓ, ਕਹਿੰਦੇ ਪੱਖਾ ਨਹੀਂ ਆ, ਉਹ ਵਾਜੇ ਵਾਲਾ ਕੱਢ ਕੇ ਚਲਾ ਲਓ। ਯਾਰ ਇਦਾਂ ਦਾ ਕਵਾਲ ਹੁੰਦਾ, ਪਹਿਲੀ ਕਵਾਲੀ ਚ ਨਾ ਜੀਭ ਤੇ ਦੰਦੀ ਵੱਢ ਲੈਂਦਾ, ਮੁੜ ਕੇ ਸਾਰੀ ਕਵਾਲੀ ਚੁੱਪ ਐ ਕਰੀ ਜਾਣੂ। ਇਦਾਂ ਦਾ ਕਮਾਲ ਹੁੰਦਾ, ਕਾਫੀ ਸਾਰੀ ਦਾਲ ਪੀ ਕੇ ਤੇ ਪਹਿਲਾਂ ਹੀ ਪ੍ਰੋਗਰਾਮ ਖਰਾਬ ਕਰਦਾ, ਉਹ ਮੈਂ ਆਇਆ। ਯਾਰ ਇਦਾਂ ਦਾ ਕਵਾਲ ਹੁੰਦਾ, ਪੀਰਾਂ ਲੜ ਪਿਆ, ਕਹਿੰਦਾ ਮੇਰਾ ਪੈਰ ਮਿੱਧਤਾ ਯਾਰ। ਇੱਕ ਜਗ੍ਹਾ ਤੇ ਕਵਾਲੀ ਕਰਨ ਗਿਆ, ਉੱਥੇ 3 ਦਿਨ ਦਾਲ ਖਾਧੀ ਤੇ ਲਾਗੋ ਬੱਕਰਾ ਨਗਿਆ ਤੇ ਉਹਨੂੰ ਕਹੀ ਤੂੰ ਫਿਰ ਤੋਂ ਤੇਰਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਯਾਰ ਏਦਾਂ ਦਾ ਗਵਾਲ ਹੁੰਦਾ ਵਾ, ਕੋਈ ਵਜ੍ਹਾ ਚਾਹੀਏ ਨਾ ਅੱਗੋਂ ਤੇ ਅੱਗੋਂ ਕੁੱਟਣ ਦੇ ਹੁੰਦਾ ਗਵਾਲਾਂ ਨੂੰ, ਹੌਲੀ ਬੰਦਾ ਮਾਰਨਾ। ਏਦਾਂ ਦਾ ਕਵਾਲ ਹੁੰਦਾ ਵਾ, ਐਡਾ ਲੰਮਾ ਆਲਾਪ ਕਰ ਦਿੰਦਾ ਉਹ ਛੱਤ ਡਿੱਗ ਜਾਂਦੀ ਆ। ਇਦਾਂ ਦਾ ਕਮਾਲ ਤਾੜੀ ਕਰਦਾ ਕਹਿਣ ਲੱਗ ਪੈਂਦਾ 1 ਨੰਬਰ ਆਇਆ ਜੇ, 1 ਨੰਬਰ ਆ ਰਿਹਾ ਜੇ, ਤੇ ਨਾਲ ਦਾ ਕਹਿਣਾ ਦਾ ਘੁੱਟ ਨੱਪ ਘੁੱਟ ਨੱਪ ਘੁੱਟ ਲੈ ਘੁੱਟਣਾ ਘੁੱਟਣਾ। ਇੱਕ ਜਗ੍ਹਾ ਕਵਾਲੀ ਕਰਨ ਗਿਆ, ਆਪਣੇ ਤਬਲੇ ਵਾਲਿਆਂ ਨੂੰ ਕਹਿਣ ਡਿਆ ਚੌਲ ਦੇਣਗੇ ਕਿ ਨਹੀਂ, ਚੌਲ ਦੇਣਗੇ ਕਿ ਨਹੀਂ। ਉਹ ਕਹਿੰਦਾ ਦੇਣਗੇ 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 ਦੇਣਗੇ, ਤੇ ਫਿਰ ਕਹਿੰਦਾ ਚੌਲ ਦੇਣਗੇ ਕਿ ਨਹੀਂ, ਚੌਲ ਦੇਣਗੇ। ਆ ਕਾਲੂ ਦਾ ਭਾਈ ਇਹਦਾ ਅੱਬੂ ਇਹਦੇ ਛੋਟੇ ਭਰਾ ਨੂੰ ਕੁੱਟਣ ਦਿਆ ਤੇ ਗਲੀ 'ਚ ਨਿਕਲ ਕੇ ਕਹਿੰਦਾ ਯੂ ਹੈਲਪ ਮੀ। ਯਾਰ ਏਦਾਂ ਦਾ ਕਵਾਲ ਸੁੱਤਾ ਹੁੰਦਾ ਵਾ ਨਾਲ ਦੇ ਨਾਲ, ਤੇ ਉਹ ਕਵਾਲੀ ਕਰਦਾ ਕਹਿਣਾ ਤੂੰ ਕੀ ਇੱਥੇ ਡਿੱਗ ਚਿੱਕ ਡਿੱਗ ਚਿੱਕ ਡਿੱਗ ਚਿੱਕ। ਹੋ ਗਈਆਂ ਗੱਲਾਂ? ਹੋ ਗਿਆ ਨਹੀਂ ਹੋ ਗਿਆ, ਸਭ ਕੁਝ ਹੋ ਗਿਆ। ਓਏ ਜ਼ਿੰਮੇਦਾਰੀ ਵਾਲਾ ਡੱਡੂ ਹੁੰਦਾ, ਮੇਰੀ ਗੱਲ ਸੁਣਦਾ। ਖੈਰ ਜੇ ਜਰਾ ਇੱਕ ਮਿੰਟ, ਕੀ ਹੋ ਗਿਆ ਤੈਨੂੰ? ਭਾਜੀ ਹੁਣ ਉਹਦੀ ਵਾਰੀ ਆ। ਨਹੀਂ ਬੜਾ ਮਜ਼ਾ ਆਇਆ, ਕਬੀਲਦਾਰ ਬਾਂਦਰ ਹੁੰਦਾ। ਮਾਰ ਤੂੰ ਵੀ ਬਸ ਕਰ, KFC ਦੇ ਬਾਬੇ ਦੀ ਚਿਲਮ ਧਰੀ ਹੁੰਦੀ ਮੇਰੇ ਕੀ ਨਹੀਂ ਇਹ ਕਿਹੜੀ ਗੱਲ ਆ ਯਾਰ। ਜੀ ਬਹੁਤ ਅੱਛੇ ਵੀ ਲੈ ਉਹ ਬਸ ਕਰਦੇ ਹੋਏ ਫੀਨਾ ਕਰੇਲਾ ਹੁੰਦਾ, ਮੈਂ ਤੈਨੂੰ ਇਹ ਕਹਿੰਦਾ ਬਸ ਕਰ। ਭਾਜੀ ਉਹਦੀਆਂ ਵੀ ਸੁਣੋ, ਇਹ ਕਿਹੜੀ ਗੱਲ ਆ? ਕੀ ਹੋ ਗਿਆ ਤੈਨੂੰ? ਮਿੱਠੇ ਨੇ ਵੀ ਕੀਤੀਆਂ ਮਿੱਠੇ ਨੇ। ਕਹਿੰਦਾ ਆਮਰ ਖਾਨ ਹੀ, ਮੈਂ ਕਿਹਾ ਉਹ ਕਹਿੰਦਾ ਲਗਾਨ ਫਿਲਮ ਜਿਹਨੂੰ ਧੋਤੀ ਮੈਂ ਦਿੱਤੀ ਸੀ। ਉਹ ਯਾਰ ਕੀ ਹੋ ਗਿਆ ਤੈਨੂੰ ਯਾਰ? ਉਹ ਕਿਹੜੇ ਟਾਈਮ ਦੇਤੀ ਤੂੰ? ਉਹ ਕਿਹੜੇ ਟਾਈਮ ਦੇ ਦੱਸ ਯਾਰ, ਉਹਦੀ ਗੱਲ ਤੋਂ ਅੱਗੋਂ ਸੁਣੋ, ਕਹਿੰਦਾ ਉਹ ਕਿਹੜੇ ਟਾਈਮ ਦੇ। ਨਹੀਂ ਦੇਖ ਤਾਂ ਸਹੀ, ਇਹਦੇ ਅੱਬੇ ਨੂੰ ਫਾਲਜ ਹੋ ਗਿਆ, ਉਹਨੂੰ ਕਹਿੰਦਾ ਐਵੇਂ ਐਟਮਾ ਨਾ ਕਰ। ਉਹ ਯਾਰ ਕੰਮ ਤੇ ਜਾ। ਓਏ ਕੀ ਹੋ ਗਿਆ ਤੈਨੂੰ ਯਾਰ? ਲੈ ਉਹਨੂੰ ਦਵਾਈ ਕੈਸੇ ਵਾਲਾ ਜੰਮੀ ਆ, ਉਹਨੂੰ ਕੋਈ ਦਵਾਈ ਲੈ ਕੇ ਦੇ। ਇਹਦੇ ਅੱਬੇ ਨੂੰ ਵੀ ਮਿਰਗੀ ਦਾ ਦੌਰਾ ਪੈ ਗਿਆ ਤੇ ਉਹਨੂੰ ਹਸਪਤਾਲ ਹੀ ਲਿਆ ਰਿਹਾ, ਉੱਤੇ 10-10 ਰੁਪਏ ਵਾਲੇ ਨੋਟ ਸੁੱਟਣ ਦੇ। ਬਹੁਤ ਕੋਈ ਐਟਮ ਕਰ ਰਿਹਾ। ਹਾਂ ਇਹਦੇ ਮਹੱਲੇ 'ਚ ਲੜਾਈ ਹੋ ਗਈ, ਆਪਣੀ ਪੁੱਫੀ ਨੂੰ ਮੈਸੇਜ ਕਰਨ ਦਿਆ, ਲੜਾਈ ਦੇ ਮਸ਼ਵਰੇ ਦੇ ਲੈ। ਓਏ ਯਾਰ ਕੀ ਹੋ ਗਿਆ ਤੈਨੂੰ? ਵੈਸੇ ਹੀ 10 ਕਾਲੂ ਵੀ 4 ਯਾਰਾਂ ਦੋਸਤਾਂ ਹੀ ਖੜਾ ਤੇ ਅੱਬਾ ਹੁਣ ਕਹਿੰਦਾ ਉਹ ਫਿਲਮ ਆਉਣ ਡਈ। ਯਾਰ ਏਦਾਂ ਦਾ ਬੰਦਾ ਨਾ ਵੀ ਟੇਰ ਗਿਆ ਵਿਆਹ ਵਿੱਚ ਸ਼ਾਦੀਆਂ, ਕੋਈ ਕਹੇ ਨੱਚ ਕੇ ਨੱਚ, ਉਹਨੇ ਨਹੀਂ ਮੈਨੂੰ ਨਹੀਂ ਆਉਂਦਾ, ਮੈਨੂੰ ਨਹੀਂ ਆਉਂਦਾ। ਜਦੋਂ ਨੱਚਣ ਲੱਗਦਾ ਤਾਂ ਮੁੰਡਾ ਵੇਚ ਦਿੰਦਾ, ਨਿੱਧ ਕੇ ਉੱਤੇ ਚੜ ਜਾਂਦਾ। ਆਪਣਾ ਮੁੰਡਾ ਹੀ ਮਿਲਦਾ। ਬੈਠਣ ਹੀ ਨਹੀਂ ਦਿਆ। ਵੀ ਤੂੰ ਉਹਦਾ ਤੈਨੂੰ ਕਿਹਾ ਹੁੰਦਾ ਨਹੀਂ, ਤੇ ਤੂੰ ਉੱਤੇ ਮੁੰਡਾ ਵੇਚ। ਨੱਚਣ ਤੋਂ ਪਹਿਲਾਂ ਮਨਾ ਕਰਦੇ ਨੇ, ਨਹੀਂ ਮੈਂ ਨਹੀਂ। ਤੇ ਜਦੋਂ ਨੱਚਦੇ ਆ ਤੇ ਫਿਰ ਸਾਰੇ ਉਹ ਯਾਰ ਜੰਜ ਲੇਟ ਹੋ ਗਈ ਪਹਿਲੇ ਕਹਿੰਦੇ ਹੁੰਦੇ ਨਹੀਂ ਨੱਚਣਾ ਮੈਂ ਨਹੀਂ, ਬਾਅਦ ਚੋਂ ਇੰਨੇ ਗਾਣੇ ਕਰਦੇ ਆ, ਬਾਅਦ ਚੋਂ ਕਹਿੰਦੇ ਹੁੰਦੇ ਯਾਰ ਗੁਰਦਾ ਦੁਖਦੇ ਆ। ਆ ਮਿੱਠਾ ਇੱਕ ਬੰਦੇ ਨੂੰ ਕਹਿੰਦਾ ਮੇਰਾ ਇੱਕ ਚਾਚਾ ਉਹਨੇ ਵਾਹ ਗੁੰਗਾ ਵਾ। ਯਾਰ ਮਿੱਠੇ ਵਰਗੇ ਬੰਦੇ ਨੂੰ ਵਿਆਹ ਤੇ ਕਹੇ ਨਾ ਨੱਚ ਕੇ, ਨਹੀਂ ਬਾਅਦ ਚ ਕੇ ਜਾਣਾ, ਉਹ ਯਾਰ ਨਹੀਂ ਮੈਨੂੰ ਨਹੀਂ ਆਉਂਦਾ। ਯਾਰ ਇਹਦੀ ਨਾੜ ਚੜ ਗਈ ਤੇ ਆਪਣੇ ਅੱਬੇ ਵਾਲ ਮੂੰਹ ਕਹਿੰਦੇ, ਤੂੰ ਤਾਂ ਕਹਿੰਦਾ ਸ਼ਰੀਕਾਂ ਨੇ ਤਵੀਤ ਪਾਉਣੇ ਛੱਡਤੇ ਆ। ਯਾਰ ਜਾਣ ਦੇ, ਆਪਣੀ ਕਮਜ਼ੋਰੀ ਦਾ ਰਾਜ ਕਰਾ ਤੂੰ। ਇਹਦੇ ਚਾਚੇ ਨੂੰ ਫਾਂਸੀ ਹੋ ਗਈ ਤਾਂ ਉਹਨਾਂ ਨੂੰ ਪੁੱਛੀ ਜਾਵੇ ਇਹ ਮਿਸ ਤਾਂ ਨਹੀਂ ਹੋਊਗੀ ਜੀ? ਇਹਦੇ ਅੱਬੇ ਨੂੰ ਫਾਂਸੀ ਦੀ ਸਜ਼ਾ ਹੋ ਗਈ ਤੇ ਉਹ ਇਹਨੂੰ ਬੁਲਾ ਕੇ ਆਖਰੀ ਰਾਤ ਕਹਿੰਦੇ ਮਿੱਠੇ ਪੁੱਤਰ ਆ ਮੇਰੇ ਮੋਬਾਈਲ ਦਾ ਪਾਸਵਰਡ ਹਿਸਟਰੀ ਡਿਲੀਟ ਕਰ ਦੇ।
ਆ ਮੈਂ ਤੇ ਯਾਰਾ ਵੀਰੇ ਦੀ ਗੱਲ ਸੁਣਾਉਂਦਾ, ਕਹਿੰਦਾ ਸਾਡੇ ਘਰ ਸ਼ੀਸ਼ਾ ਪੀਣ ਵਾਲਾ ਕੁੱਕੜ ਆ। ਕਿਹੜਾ ਸ਼ੀਸ਼ਾ ਪੀਣ ਵਾਲਾ ਮਰੇ ਪਤਾ ਉਹਨੂੰ। ਖੈਰ ਜਾਓ, ਤੇਰਾ ਕਹਦਾ ਸੈਡ ਪੋਜ਼ ਵਰਗਾ ਮੂੰਹ ਆ, ਥੋੜਾ ਸਬਰ ਕਰੀ। ਤੇਰਾ ਵਰਗੇ ਬੰਦੇ ਨਾ ਟੀਵੀ ਤੇ ਮਲਕਾਰੀ ਜ਼ਬਤ ਨੂੰ ਦੇਖ ਕੇ ਕਹਿਣਗੇ ਮੇਰੀ ਨਾਨੀ ਵਰਗੀ ਆ। ਤੇਰੇ ਵਰਗੇ ਬੰਦੇ ਨਾ ਆਪਣੇ ਕੋ ਚਪੇੜਾ ਖਾ ਕੇ ਬਾਹਰ ਕੁੱਤੇ ਨੂੰ ਛੁੱਟੇ ਕਰਾਉਂਦੇ ਹੁੰਦੇ ਨੇ। ਮਾਰਿਆ ਉਹਨੇ ਬਾਅਦ ਤੈਨੂੰ ਕੁੱਤੇ ਨੇ ਵਿਚਾਰੇ ਕੀ ਕਿਹਾ ਯਕਦਮ ਗੱਡ ਦਾ ਢੁੱਕਣ ਚੁੱਕੀ ਨਾ ਵਿੱਚੋਂ ਤੇਰੇ ਕਾ ਬੰਦਾ ਕਹੂਗਾ ਹਲੇ 5 ਮਿੰਟ ਲੱਗ ਜਾਣੇ। ਤੇਰੇ ਵਰਗੇ ਬੰਦੇ ਸਕੇ ਭਰਾ ਦੀ ਮਸੈਰੀ ਚ ਬਹਿ ਕੇ ਅਮਰੂਦ ਖਾੜੇ ਹੁੰਦੇ ਵੀ ਤੈਨੂੰ ਉਹਦਾ ਸਾਹਸ ਨਹੀਂ ਵਿਚਾਰੇ 7 ਲੱਖ ਰੁਪਇਆ ਲਾਇਆ 6 ਮਹੀਨਿਆਂ ਬਾਅਦ। ਭਾਈ 1 ਮਿੰਟ, ਉਹਦੀ ਵਾਰੀ ਆ, ਤੁਸੀਂ ਅੱਗੇ ਸ਼ੁਰੂ ਹੋਏ। ਇਦਾਂ ਦਾ ਬੰਦਾ ਲਾੜਾ ਬਣਿਆ ਹੋਵੇ ਨਾ, ਉਹ ਖਿੱਚਣ ਵਾਲੀ ਬੋਟੀ ਖਾ ਕੇ ਸਾਰੇ ਕੱਪੜੇ ਪਾ ਲੈਂਦਾ ਵੀ ਯਾਰ ਤੂੰ ਖਿੱਚਣ ਵਾਲੀ ਕਿਹੜੀ ਦੱਸ ਇੱਕ ਮੋਟੀ ਹੁੰਦੀ ਆ, ਉਹ ਖਿੱਚੋ। ਇਦਾਂ ਦਾ ਬੰਦਾ ਨਵਾਂ ਪੈਂਟ ਕੋਟ ਪਾ ਕੇ ਨਾ ਫਾਲਸੇ ਦੀ ਰੇੜੀ ਲਾਈ, ਉੱਤੇ ਪ੍ਰੈਸ਼ਰ ਪਾਉਂਦਾ, ਇਹ ਸਾਲਾ ਘਾਟਾ ਆਉਣ ਡਿਆ ਵਾ ਯਾਰ ਤੂੰ 10 ਵੀਆਂ ਦਾ ਲੈਣਾ ਲੈ ਕੇ ਨਿਕਲ ਤੋਲਾ। ਇਦਾਂ ਦਾ ਪਤਾ ਨਾ ਇਦਾਂ ਦੇ ਬੰਦੇ ਨੇ ਨਾ ਬੱਚਿਆਂ ਨੂੰ ਫਾਂਤੂਰੀਆਂ ਲੈ ਜਾਣਗੇ, ਲੈ ਕੇ ਕੁਛ ਨਹੀਂ ਦੇਣਾ। ਆਪ ਕੂੜਾ ਉੱਚਾ ਜਾਂਦਾ ਹੀ ਲੈ ਕੇ ਨਹੀਂ ਦੇਣਾ, ਕੁਛ ਵੀ ਨਹੀਂ ਲੈ ਕੇ ਦੇਣਾ। ਆ ਬਹੁਤ ਉੱਚਾ ਜਾਂਦਾ। ਐਵੇਂ ਬੱਚਾ ਕਹਿੰਦੇ ਨਾ ਖਰਬੂਜ਼ੇ ਨਾਲ ਫਿੱਕੇ ਨਿਕਲਦੇ ਆ। ਅੱਛਾ ਕੋਈ ਬੰਦਾ ਗਟਰ ਖੋਲਦਾ ਵਾ ਨਾ, ਤਦਲੇ ਕਿ ਕੋਈ ਲੰਘਦਾ ਵੜਦਾ ਵਾ, ਜਵਾਨਾ ਧਿਆਨ ਨਾਲ ਜੈ ਜੀ ਮਾਮਾ ਨਹੀਂ, ਉਹ ਖਰਬੂਜ਼ੇ ਵਾਲੀ ਕੀ ਗੱਲ ਸੀ? ਐਵੇਂ ਫਿੱਕੇ ਨਿਕਲਦੇ ਆ। ਨਹੀਂ ਤੂੰ ਲੈ ਕੇ ਤੇ ਦਿਓ ਨਾ ਵਿਚਾਰੇ ਨੂੰ। ਅੱਛਾ ਕੋਈ ਬੰਦਾ ਚਾਹ ਨਾਲ ਬਿਸਕੁਟ ਖਾਂਦਾ ਵੀ ਨਾ, ਏਦਾਂ ਦਾ ਬੰਦਾ ਦੂਰ ਖਲੋਤਾ ਡਿੱਗ ਜਾਣਾ ਵੀ ਤੂੰ ਉਹਨੂੰ ਖਾਣ ਦੇ ਵਿਚਾਰੇ ਨੂੰ ਯਾਰ 3 ਰੁਪਏ ਬਿਸਕੁਟ ਉੱਥੋਂ ਲੈ ਜਾ ਕੇ। ਕਾਲੂ ਭਾਈ ਗੁੱਸਾ ਤੇਰੀ कैसी पापड़ की शक्ल मरे भाई आपने भी तो एक एक को पकड़ के तो धोया था। ਇਹਦੀ ਸੁਣ ਲਾ। सुना ਪੱਤੋ ਕੀ ਆਇਆ ਤੇ ਸੇਬੇ ਵਾਲੀ ਬੋਰੀ ਪਾ ਕੇ ਤੇ ਉਹ ਚਿੰਗੀ ਦਾ ਟਾਇਰ ਰੱਖ ਕਹਿੰਦਾ ਮੈਨੂੰ ਅਰਬੀ ਕਹੋ ਲੈ। ਓਏ ਕੀ ਹੋ ਗਿਆ ਤੈਨੂੰ ਯਾਰ? ਇਹਦੇ ਮਹੱਲੇ ਦੇ ਵਿੱਚ ਇੱਕ ਬੰਦਾ ਸ਼ੇਰਵਾਨੀ ਪਾ ਕੇ ਆ ਗਿਆ ਤੇ ਆਪਣੇ ਨਿਆਣਿਆਂ ਨੂੰ ਉਹਦੇ ਕੋਲ ਦਮ ਕਰੋੜ ਦੇ। ਬੇਟਾ ਜਿੱਡਾ ਤੂੰ ਚੰਗੇ ਇਲਾਕੇ 'ਚ ਰਹਿਣਾ, ਮੈਨੂੰ ਸਾਰਾ ਪਤਾ। ਐਡੀ ਮਾੜੀ ਕੁੱਲੀ 'ਚ ਰਹਿੰਦਾ ਇਹ, ਛੈੜਾ ਛੁੜਾ ਨਹੀਂ ਸਿਰਫ ਕੱਪੜਾ ਵਾ। ਤੇ ਉਹਦੀ ਦਰਖਾਸਤ ਦਿੱਤੀ ਸੀ ਗੈਸ ਦੇ ਮਹਿਕਮੇ 'ਚ, ਲੈ ਗੈਸ ਲਾ ਦਿਓ। ਦੱਸ ਯਾਰ ਮੈਨੂੰ। ਹਾਂ ਆਪਣੇ ਖੰਡੇ ਚਾਚੇ ਹਾਲ ਹੱਥ ਕਰ ਕਰਕੇ ਕਹਿੰਦੇ ਵੇਲਾ ਇਹਨੇ ਟੀਨ ਪੈਕ ਪੀ ਪੀ ਕੇ ਕੀ ਹਾਲ ਕਰ। लो जी नाज़रीन, ये था हमारा जो शुगल मेला। आपने लाजमी इंजॉय किया ही होना यार। ਹਾਂ जैसियां भी मजेदार बहुत अच्छियां गल्लां होईयां। असल च वो जिहड़ी टसल चलदी फिर बाद विच, क्योंकि कालू बादशाह, बिग क्लैप फॉर कालू ते मिठापुरिया, दानिश भाई, उमैर, इमली, अब्बास दी एक गल बहुत अच्छी सी। ओ यार केड़ी सी? ਲੈ ਕਹਿੰਦਾ ਦੀ ਗੱਲ ਬਹੁਤ ਚੀਜ਼ ਕਿਹੜੀ ਸੀ ਯਾਰ ਕੱਛੂ ਕੁੱਪੇ ਤੇ ਰੋਟੀ ਲਾਤੀ। नहीं ਇਹਦੇ ਤੋਂ ਪਹਿਲਾਂ ਇੱਕ ਗੱਲ ਸੱਚੀ ਸੀਰੀਅਸ? ਕਹਿੰਦਾ ਸੀਰੀਅਸ ਵਾਲੀ ਕਹਿੰਦਾ ਉਹਦੇ ਨਾਲ ਅੰਡਰਟੇਕਰ ਨਾਲ ਫੈਟ ਕਰਨ ਲੱਗਾ, ਉਹਨੇ 3-4 ਮੁੱਕੇ ਮਾਰੇ ਤੇ ਉਹਨੂੰ ਕਹਿੰਦਾ ਸੀਰੀਅਸ। ਯਾਰ ਇਹਦੇ ਅੱਬੇ ਨੂੰ ਜੱਜ ਨੇ ਫਾਂਸੀ ਦਿੱਤੀ ਤੇ ਜੱਜ ਨੂੰ ਕਹਿ ਡਿਆ ਹੁਣ ਕੋਈ ਜਲਾਦ ਨਾ ਚਵਲ ਮਾਰ ਦੇਵੇ। ਇਹਦੇ ਵੀ ਅੱਬੇ ਚਲੋ ਨਹੀਂ ਫਾਂਸੀ ਦੇ ਲਾ। ਇਹਦੇ ਵੀ ਅੱਬੇ ਨੂੰ ਨਾ ਜੱਜ ਨੇ ਫਾਂਸੀ ਦਿੱਤੀ ਤੇ ਜੱਲਾਦ ਦੇ ਨਾਲ ਟਿਕਟੌਕ ਬਣਵਾ ਰਿਹਾ। अच्छा जी, हर वक्त का हंसना तुझे बर्बाद ना कर दे, तन्हाई के लम्हों में कभी रो भी लिया कर। लेकिन ये शेर अज दे दौर दी मुनासबत नाल पुट्ठा हो गया मिठा जी, क्योंकि इतने मतलब हालात हर पासे, जिन्नियां टेंशनां परेशानियां ते उतों अल्लाह माफी दे ਜਦੋਂ ਇਦਾਂ ਦੇ ਮੂੰਹ ਵੇਖਣੇ ਮਜ਼ੀਦ ਪਰੇਸ਼ਾਨੀਆਂ। ਉਹਦਾ ਮਤਵਾਦਲ ਫਰੀਦ ਭਾਈ ਇਹ ਹੋ ਗਿਆ ਕਿ ਹਰ ਵਕਤ ਕਾ ਤੁਝੇ ਰੋਣਾ ਬਰਬਾਦ ਨਾ ਮੈਂ ਇਹੀ ਬਕਵਾਸ ਕਰਨ ਲੱਗਾ, ਜੇ ਕਿਸੇ ਕੁੱਤੇ ਦੇ ਮੂੰਹ ਕਢਵਾ ਲੈਣ ਦੇ ਕਢਾਓ ਯਾਰ ਨਹੀਂ, ਤੂੰ ਇੱਥੇ ਆ ਇੱਧਰ ਯਾਰ, ਆ। ਪਰ ਦਫਾ ਮਾਰ ਯਾਰ, ਇੱਧਰ ਆ ਯਾਰ। ਵੀ ਰੋਜ਼ ਦਾ ਕੰਡੀ ਕੰਡਾ ਕੱਢੋ 8000 ਕੰਡੀ ਕੰਡਾ ਲੈ ਉਹ ਕੰਡੀ ਮੈਂ ਕੰਡਾ ਗੱਲ ਇਹ ਕਰਨ ਡਿਆ, ਹਰ ਵਕਤ ਕਾ ਹੱਸਣਾ ਤੁਝੇ ਬਰਬਾਦ ਨਾ ਕਰ ਦਿਓ। ਗੱਲ ਬੜੀ ਪੁਰਾਣੀ ਹੋ ਗਈ, ਕਿਉਂਕਿ ਹੁਣ ਹਰ ਵਕਤ ਤੇ ਹੱਸਣਾ ਕਿਸੇ ਦੇ ਕੋਲ ਵੀ ਨਹੀਂ ਹੈ। ਇੱਕ ਸੈਕਿੰਡ ਭਾਜੀ, ਇੱਕ ਸੈਕਿੰਡ। ਆਪਣੀ ਗਰਲਫ੍ਰੈਂਡ ਨੂੰ ਨਾ ਫਰਾਂ ਲਾਰੀ ਅੱਡੇ ਲੈ ਗਿਆ ਤੇ ਅੱਧਾ ਕਿ ਘੰਟਾ ਫਿਰ ਫੁਰ ਕੇ ਉਹਨੂੰ ਕਹਿੰਦਾ ਪੈਸੇ ਵੀ ਖਰਚਾਂਗੇ, ਆ ਲੈ ਫੜ 10 ਰੁਪਏ ਜਾ ਬਾਥਰੂਮ। ਇਮਲੀ ਵੀ ਪਈ ਆਪਣੀ ਮਸ਼ੂਕ ਨੂੰ ਤਰਾਨ ਫਰਾਨ ਲੈ ਗਿਆ ਤੇ ਉਹਨੂੰ ਕਹਿੰਦਾ ਹੁਣ ਚਲੀਏ। ਉਹ ਕਹਿੰਦੀ ਨਹੀਂ ਤੂੰ ਜਾ, ਮੈਂ ਹੁਣ ਅੱਗੇ ਨਿਕਲਣਾ। फिर वही बात कि हर वक्त का हंसना तुझे बर्बाद ना कर दे, तन्हाई के लम्हों में कभी रो भी लिया कर। पुठा कर लो अज जो हालात चलन दे ने भाएं, हर वक्त का रोना तुझे बर्बाद ना कर दे। जो हालात चलन दे ने, परेशानियां मुश्किलां
ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਅਸੀਂ ਕਿਸੇ ਨੇ ਦੁੱਖ ਵੰਡ ਨਹੀਂ ਸਕਦੇ ਤੇ ਉਹਨੂੰ ਖੁਸ਼ੀਆਂ ਦੇ ਕੇ, ਜਿਵੇਂ ਹਾਸੇ ਦੇ ਕੇ, ਅਸੀਂ ਏਡੀ ਦੂਰੋਂ ਹਰ ਬੰਦੇ ਦਾ ਦੁੱਖ ਨਹੀਂ ਵੰਡ ਸਕਦੇ, ਲੇਕਿਨ ਐਸਾ ਜ਼ਰੀਆ ਅੱਲਾ ਨੇ ਸਾਨੂੰ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਕੰਟਰਵਰਸੇਸ਼ਨ ਕੀ ਕਹਿੰਦੇ ਨੇ ਕਨਵਰਸੇਸ਼ਨ ਕਰਕੇ ਅਸੀਂ ਤੁਹਾਨੂੰ ਇਹ ਥੋੜੇ ਜਿਹੇ ਜਿਹੜੇ ਹਾਸੇ ਦਿੰਨੇ ਆ ਨਾ, ਤੇ ਇਹ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਤੇ ਅਸੀਂ ਤੁਹਾਨੂੰ ਇੱਕ ਸਾਰਾ ਕੁਝ ਕਰਕੇ ਦਿੰਨੇ। ਲਿਹਾਜ਼ਾ तन्हाई के लम्हों में कभी हंस भी लिया कर, तन्हाई के लम्हों में कभी हंस भी लिया कर। ਇਹੋ ਜਿਹੇ ਸ਼ਾਇਰ ਹੁੰਦੇ ਆ, ਇੰਨੀ ਰੈਸਲ ਕਰਦੇ ਮੁਸ਼ਾਇਰੇ ਵਾਲੇ ਦਿਨ ਜ਼ਬਾਨ ਬੰਦ ਹੋ ਜਾਂਦੀ। एक शेर मोहब्बत मुझे उन नौजवानों से है। चलो जी, अल्लाह हाफिज़ जी। कुछ रह क्या बात है यार, वाह वाह वाह। नहीं ਅਸੀਂ ਇੱਥੇ 4 ਜੀ ਬੈਠੇ ਆ, ਕਿਹੋ ਜੀ ਗੱਲ ਉਹਨੇ ਵੇਖੀ ਮਾੜੀ ਗੱਲ ਹੈ ਯਾਰ। ਉਹ ਯਾਰ ਤੈਨੂੰ ਪਤਾ ਹੀ ਨਹੀਂ, ਗੈਰਤ ਹੀ ਨਹੀਂ ਤੇਰੇ ਅੰਦਰ। ਉੱਠਦਾ ਇਹ ਤਾਂ ਬਾਅਦ 4 ਜੀਆਂ 'ਚ ਬੈਠਾ ਤੇ ਹੁਣ ਜਾ ਕੇ ਆ ਮੋਟਰ ਤੇਰੇ ਪਿਓ ਨੇ ਬੰਦ ਕਰ ਆਪਣਾ ਬਸ